ਬਾਰੇ ਤੇ ਇਹਦੇ ਨਾਲ-ਨਾਲ ਆਪਾਂ ਗੱਲਬਾਤ ਕਰਾਂਗੇ ਅਮਰੀਕਾ ਤੇ ਭਾਰਤ ਸਰਕਾਰ ਦੇ ਸਬੰਧਾਂ ਦੇ ਬਾਰੇ ਕਿਉਂਕਿ ਜਦੋਂ ਤੋਂ ਆਪਾਂ ਦੇਖਿਆ ਕਿ ਗੁਰਪਤਵੰਤ ਸਿੰਘ ਪੰਨੂ ਵਾਲਾ ਮਾਮਲਾ ਆਉਂਦਾ ਹੈ ਸਾਹਮਣੇ ਤਾਂ ਉਸ ਤੋਂ ਬਾਅਦ ਇਹ ਹੈਰਾਨਗੀ ਪ੍ਰਗਟਾਈ ਜਾਂਦੀ ਹੈ ਅਮਰੀਕੀ ਏਜੰਸੀਆਂ ਵੱਲੋਂ ਕਿ ਕੀ ਅਮਰੀਕਾ ਦੀ ਧਰਤੀ ਤੇ ਅਮਰੀਕਾ ਦੇ ਹੀ ਸਿਟੀਜ਼ਨ ਨੂੰ ਕਤਲ ਕਰਨ ਦੀ ਜਾਂ ਉਹਦੇ ਵਿਰੁੱਧ ਐਡੀ ਵੱਡੀ ਸਾਜ਼ਿਸ਼ ਕੀ ਹੋ ਸਕਦੀ ਹੈ ਕਿ ਇਹ ਵੀ ਪੋਸੀਬਲ ਹੈ ਤੇ ਕਿਉਂਕਿ ਕੈਨੇਡਾ ਦੇ ਵਿੱਚ ਆਲਰੇਡੀ ਭਾਈ ਹਰਦੀਪ ਸਿੰਘ ਨਿੱਜਰ ਦੇ ਮਾਮਲੇ ਦੇ ਵਿੱਚ ਉਹ ਹਕੂਮਤ ਜਿਹੜੀ ਹੈ ਘਿਰੀ ਹੋਈ ਹੈ ਸਵਾਲਾਂ ਦੇ ਘੇਰੇ ਦੇ ਵਿੱਚ ਤੇ ਇਸੇ ਤਰ੍ਹਾਂ ਜਿੱਥੇ ਸ਼ੱਕ ਹੁੰਦਾ ਹੈ ਭਾਵੇਂ ਉਹ ਭਾਈ ਪਰਮਜੀਤ ਸਿੰਘ ਪੰਜਵੜ ਦਾ ਮਾਮਲਾ ਹੋਵੇ, ਭਾਵੇਂ ਉਹ ਭਾਈ ਖੰਡਾ ਦਾ ਮਾਮਲਾ ਹੋਵੇ ਇੰਗਲੈਂਡ ਦੇ ਵਿੱਚ, ਪਾਕਿਸਤਾਨ ਦੇ ਵਿੱਚ ਪੰਜਵੜ ਦਾ ਮਾਮਲਾ ਹੋਵੇ, ਤਾਂ ਉਹਨਾਂ ਮਾਮਲਿਆਂ ਦੇ ਉੱਤੇ ਸਿੱਖ ਬੁੱਧੀਜੀਵੀ ਜਾਂ ਸਿੱਖ ਜਿਹੜੇ ਭਾਈਚਾਰੇ ਦੇ ਲੋਕ ਨੇ ਹਮੇਸ਼ਾ ਉਹਨਾਂ ਦਾ ਜਿਹੜਾ ਸ਼ੱਕ ਦੀ ਸੂਈ ਹੈ, ਉਹ ਭਾਰਤੀ ਹਕੂਮਤ ਤੇ ਉਹਦੀਆਂ ਏਜੰਸੀਆਂ ਤੇ ਹਮੇਸ਼ਾ ਰਹਿੰਦੀ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਸਾਰੀਆਂ ਇਹਨਾਂ ਘਟਨਾਕ੍ਰਮਾਂ ਨੂੰ ਵਾਚਾਂਗੇ ਕਿ ਕਿਵੇਂ ਐਫਬੀਆਈ ਐਕਟਿਵ ਹੁੰਦੀ ਹੈ, ਕਿਵੇਂ ਉੱਥੇ ਦੌਰਾ ਹੁੰਦਾ ਅਮਰੀਕਾ ਦਾ ਤੇ ਉਸ ਦੇ ਦੌਰਾਨ ਕਿਹੜੀਆਂ-ਕਿਹੜੀਆਂ ਗੱਲਾਂ ਤੇ ਗੌਰ ਹੁੰਦੀ ਹੈ ਤੇ ਇਹਦੇ ਨਾਲ-ਨਾਲ ਅਮਰੀਕਾ ਦੇ ਵਿੱਚ ਵਸਦੇ ਸਿੱਖਾਂ ਨੂੰ ਕਿਵੇਂ ਇਸ ਬਾਬਤ ਅਲਰਟ ਰਹਿਣਾ ਚਾਹੀਦਾ ਹੈ। ਐਫਬੀਆਈ ਨੇ ਬਕਾਇਦਾ ਤੌਰ ਤੇ ਇਹਦੇ ਬਾਬਤ ਇੱਕ ਪੰਜਾਬੀ ਦੇ ਵਿੱਚ ਵੀ ਜਿਹੜੀ ਵਾਰਨਿੰਗ ਹੈ ਜਾਂ ਚੇਤਾਵਨੀ ਹੈ ਜਾਂ ਇੱਕ ਅਲਾਰਮਿੰਗ ਸਿਚੁਏਸ਼ਨ ਵਾਂਗੂ ਆਪਾਂ ਕਹਿ ਸਕਦੇ ਹਾਂ, ਉਹ ਵੀ ਤਿਆਰ ਕਰਵਾਈ ਹੈ, ਜਿਹੜੀ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਸੁਣੋਗੇ ਵੀ ਪੰਜਾਬੀ ਰੇਡੀਓ USA ਦੇ ਉੱਤੇ। ਤਾਂ ਇਹ ਚੀਜ਼ਾਂ ਹੁਣ ਕਿਵੇਂ ਵਰਤਾਰੇ ਵਾਪਰ ਕਿਵੇਂ ਰਹੇ ਨੇ। ਲੰਘੇ ਦਿਨੀ ਇਸ ਬਾਬਤ ਮੈਂ ਅੱਗੇ ਵਧਣ ਤੋਂ ਪਹਿਲਾਂ ਇੱਕ ਗੱਲ ਹੋਰ ਦੱਸਦਾ ਜਾਵਾਂ। ਲੰਘੇ ਦਿਨੀ ਪੰਜਾਬੀ ਰੇਡੀਓ USA ਤੇ ਹੀ ਰਾਜ ਕਰਨਵੀਰ ਸਿੰਘ ਜੀ ਹੋਰਾਂ ਨੇ ਤੇ ਅਵਤਾਰ ਸਿੰਘ ਜੀ ਨੇ ਇਹਨਾਂ ਨੇ ਇੱਕ ਚਰਚਾ ਕੀਤੀ ਸੀ ਗਲੋਬਲੀ ਜੋ ਇਸ ਵੇਲੇ ਵਰਤਾਰੇ ਵਾਪਰ ਰਹੇ ਨੇ ਉਹਨਾਂ ਨੂੰ ਲੈ ਕੇ। ਉਹਨੂੰ ਖਾਸਾ ਪਸੰਦ ਕੀਤਾ ਗਿਆ YouTube ਦੇ ਉੱਤੇ ਵੀ ਤੇ Facebook ਦੇ ਉੱਤੇ ਵੀ ਲੱਖਾਂ ਲੋਕਾਂ ਨੇ ਉਹਨੂੰ ਦੇਖਿਆ, ਹਜ਼ਾਰਾਂ ਲੋਕਾਂ ਨੇ ਉਹਨੂੰ ਸ਼ੇਅਰ ਕੀਤਾ। ਉਸ ਗੱਲਬਾਤ ਦੇ ਵਿੱਚ ਵੀ ਸਿੱਖ ਪਰਸਪੈਕਟਿਵ ਤੋਂ ਕਈ ਗੱਲਾਂ ਐਡ ਕੀਤੀਆਂ ਗਈਆਂ ਨੇ। ਇਹਦੇ ਨਾਲ-ਨਾਲ ਏਸ਼ੀਆ ਦੇ ਬਾਰੇ ਤੇ ਹੋਰ ਚੀਜ਼ਾਂ ਕਈ ਐਡ ਕੀਤੀਆਂ ਗਈਆਂ ਨੇ। ਆਪਾਂ ਸਮਾਂ ਨਾ ਗਵਾਉਂਦੇ ਹੋਏ ਨਾਲ ਜੁੜਦੇ ਹਾਂ ਰਾਜ ਕਰਨਵੀਰ ਸਿੰਘ ਜੀ ਨੂੰ ਤੇ ਉਸ ਤੋਂ ਬਾਅਦ ਕਰਦੇ ਹਾਂ ਚਰਚਾ। ਰਾਜ ਕਰਨਵੀਰ ਸਿੰਘ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਸ਼ਰਮਾ ਜੀ। ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤੇ ਅਤੇ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਜੀ। ਸਾਂਝੀ ਸਾਥ ਦੇ ਵਿੱਚ। ਸੋ ਇਹ ਮਸਲਾ ਚਿਰ ਤੋਂ ਚੱਲ ਰਿਹਾ ਹੈ। ਹਾਂਜੀ ਬਿਲਕੁਲ। ਜਦੋਂ ਭਾਈ ਪੰਜਵੜ ਹੋਣਾ ਦਾ, ਭਾਈ ਖੰਡਾ ਹੋਣਾ ਦਾ ਉਹਨਾਂ ਦੀ ਮੌਤ ਹੁੰਦੀ ਆ, ਕਤਲ ਵੀ ਆਖਦੇ ਆ। ਉਸ ਤੋਂ ਬਾਅਦ ਭਾਈ ਨਿੱਜਰ ਹੋਣਾ ਦਾ ਹੁੰਦਾ ਹੈ, ਉਹਨਾਂ ਦੀ ਕਤਲੋਗਾਰਤ ਹੁੰਦੀ ਆ, ਅਸੈਸੀਨੇਸ਼ਨ ਹੁੰਦੀ ਆ। ਚਰਚਾਵਾਂ ਤਾਂ ਉਦੋਂ ਤੋਂ ਹੀ ਸੀਗੀਆਂ। ਹਾਂਜੀ ਹਾਂਜੀ। ਫਿਰ ਭਾਈ ਨਿੱਜਰ ਹੋਣਾ ਦੇ ਕਤਲ ਤੋਂ ਬਾਅਦ, ਅਸੈਸੀਨੇਸ਼ਨ ਤੋਂ ਬਾਅਦ 2-3 ਮਹੀਨੇ ਬਾਅਦ ਟਰੂਡੋ ਹੋਣੀ ਬੋਲਦੇ ਆ। ਫਿਰ ਜਿਹੜੀ ਚਰਚਾ ਬਹੁਤ ਜ਼ਿਆਦਾ ਭਖ ਜਾਂਦੀ ਆ। ਫਾਈਵ ਵਾਈਜ਼ ਇਹ ਉਹ ਸਭ ਕੁਛ ਜਿਹੜਾ ਆਪਾਂ ਸੁਣਿਆ, ਦੇਖਿਆ, ਪੜ੍ਹਿਆ, ਹਾਂਜੀ ਹਾਂਜੀ, ਉਹਦੇ ਦੁਹਰਾ ਚ ਨਾ ਜਾਂਦੇ ਹੋਈ। ਫਿਰ ਉਸ ਤੋਂ ਬਾਅਦ ਦੇ ਵਿੱਚ ਆ ਹੁਣ ਲੰਘੇ ਦਿਨਾਂ ਦੇ ਵਿੱਚ ਜੋ ਇੰਡਾਈਟਮੈਂਟ ਆਈ ਆ। ਹਾਂਜੀ, ਇੰਡਾਈਟਮੈਂਟ ਹੋਈ ਨੂੰ ਤਾਂ ਕੁਛ ਚਿਰ ਹੋਇਆ ਸੀਗਾ, ਪਰ ਪਬਲਿਕ ਜਨਤਕ ਜਿਹੜੀ ਉਹ ਕੁਛ ਦਿਨ ਪਹਿਲਾਂ ਹੋਈ ਆ। ਉਸ ਦੌਰਾਨ ਜਿਹੜੇ ਭਾਰਤੀ ਸਰਕਾਰ ਦੇ ਏਜੰਟ ਨੇ, ਭਾਰਤੀ ਸਰਕਾਰ ਦੇ ਵਿੱਚ ਕਹਿੰਦੇ ਕੰਮ ਕਰਨ ਵਾਲੇ ਆ, ਉਹਨਾਂ ਦੇ ਨਾਮ ਆਉਂਦੇ ਆ। ਨਿਖਿਲ ਗੁਪਤਾ ਵਰਗੇ ਉਹ ਤੀਜੇ ਮੁਲਕ ਤੋਂ ਫੜ ਹੋ ਜਾਂਦੇ ਆ, ਉਹਨਾਂ ਨੂੰ ਇੱਥੇ ਲਿਆਂਦਾ ਜਾ ਰਿਹਾ ਆ। ਫਿਰ ਵਿੱਚ CC1 CC2 ਏਦਾਂ ਜਿਹੜਾ ਉਹ ਆ ਰਿਹਾ, ਇੱਕ ਫਿਲਮੀ ਸਟਾਈਲ ਜਿਹੜਾ ਪੂਰਾ ਆ, ਬਿਲਕੁਲ ਉਹ ਜਿਹੜਾ ਉਹ ਬਣ ਰਿਹਾ ਸੀਗਾ ਜੀ। ਵੀ ਹੋ ਕੀ ਰਿਹਾ, ਕਰ ਕੀ ਰਹੇ ਆ, ਇਹ ਤਾਂ ਲੋਕਾਂ ਨੂੰ ਬਹੁਤ ਚਿਰ ਤੋਂ ਪਤਾ ਆ। ਹਾਂਜੀ, ਜਿਹੜੇ ਐਕਟਿਵਿਜ਼ਮ ਕਰਦੇ ਆ ਜਾਂ ਕ੍ਰਿਟਿਸਾਈਜ਼ ਕਰਦੇ ਆ, ਖਾਸ ਕਰਕੇ ਸਰਕਾਰ ਨੂੰ ਉੱਥੇ ਦੀ ਨੂੰ, ਜੀ ਜੀ, ਅੱਜ ਤੋਂ ਨਹੀਂ ਕਦ ਤੋਂ ਕਰਦੇ ਆ ਰਹੇ ਆ। ਵੀ ਉਹ ਕਹਿੰਦੇ ਆ ਵੀ ਪਿੱਛੇ ਆਉਂਦੇ ਆ ਜੀ, ਇਹ ਇਦਾਂ ਦੇ ਕਾਂਡਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਆ। ਇਸ ਵਾਰ ਜਿਹੜੀ ਭਾਰਤੀ ਸਰਕਾਰ ਆ, ਉਹਨਾਂ ਦੇ ਅੰਡਰ ਜਿਹੜੀਆਂ ਵੀ ਏਜੰਸੀਜ਼ ਆ, ਜੀ ਜੀ, ਸਿਆਸੀ ਸ਼ੈ ਹੈਗੀ ਆ ਨਹੀਂ ਹੈਗੀ ਆ ਜੋ ਵੀ ਆ, ਪਰ ਨਾ ਭਾਰਤੀ ਸਰਕਾਰ ਦਾ ਜਾਂ ਉਹਨਾਂ ਦੀ ਏਜੰਸੀਜ਼ ਦਾ ਹੀ ਜਿਹੜਾ ਉਸ ਦੇ ਵਿੱਚ ਹੈਗਾ ਆ। ਤੇ ਉਹਨਾਂ ਨੇ ਇਸ ਤਰੀਕੇ ਦੇ ਨਾਲ ਇਹ ਕੀਤਾ ਆ, ਇਹਨਾਂ ਘਟਨਾਵਾਂ ਨੂੰ, ਇਹਨਾਂ ਅਸੈਸੀਨੇਸ਼ਨਸ ਨੂੰ ਅੰਜਾਮ ਵੀ ਦਿੱਤਾ ਤੇ ਅੱਗੇ ਹੋਰ ਅਸੈਸੀਨੇਸ਼ਨ ਕਰਨ ਦੀ ਉਹ ਤਾਂਘ ਰੱਖਦੇ ਸੀ, ਜਿਸ ਸੰਬੰਧ ਦੇ ਵਿੱਚ ਉਹਨਾਂ ਨੇ ਸੁਪਾਰੀਆਂ ਵੀ ਦਿੱਤੀਆਂ। ਜੀ ਜੀ, ਸੁਪਾਰੀ ਦਿੱਤੀ, ਇੱਕ ਫੜੀ ਗਈ। ਉਹ ਤਾਂ ਕੁਦਰਤੀ ਕਹਿ ਲਓ ਵੀ ਉਹ ਜਿਸ ਨੂੰ ਉਹਨਾਂ ਨੇ ਡਾਲਰ ਫੜਾਏ, ਹਾਂਜੀ, ਉਹ ਸੀਗਾ ਬੰਦਾ DEA ਦਾ, ਡਰੱਗ ਐਨਫੋਰਸਮੈਂਟ ਏਜੰਸੀ ਦਾ ਜਿਹੜਾ ਬੰਦਾ ਆਪਣਾ ਹੀ ਸੀਗਾ, ਪੁਲਿਸ ਵਾਲਾ ਹੀ ਸੀਗਾ, ਵੀ ਉਹ ਅੰਡਰ ਕਵਰ ਐਜ਼ ਏ ਹਿਟਮੈਨ ਦੀ ਤਰ੍ਹਾਂ ਕਰ ਰਿਹਾ ਸੀਗਾ, ਪੇਸ਼ ਹੋ ਰਿਹਾ ਸੀਗਾ। ਤੇ ਉਹਨਾਂ ਨੇ ਕਾਲ ਰਿਕਾਰਡਿੰਗ ਵੀ ਦੱਸੀਆਂ ਆ, ਉਹ ਵੀਡੀਓ ਵੀ ਆ, ਫੋਟੋ ਵੀ ਆ, ਬਹੁਤ ਕੁਛ ਜਿਹੜਾ ਉਸ ਦੇ ਵਿੱਚ ਉਹਨਾਂ ਦਾ ਉਹ ਫੜ ਹੋਇਆ, ਜਿੱਥੋਂ ਇਹ ਸਾਰਾ ਪਰਦਾਫਾਸ਼ ਹੁੰਦਾ। ਕੈਨੇਡਾ ਦੇ ਵਿੱਚ ਕੈਨੇਡਾ ਦਾ ਸਿਟੀਜ਼ਨ ਕੈਨੇਡਾ ਦੀ ਧਰਤੀ ਦੇ ਉੱਤੇ ਮਾਰ ਦਿੱਤਾ ਜਾਂਦਾ ਆ ਜੀ। ਉਸ ਤੋਂ ਬਾਅਦ ਦੇ ਵਿੱਚ ਇਹ ਚਰਚਾ ਜ਼ੋਰ ਫੜਦੀ ਆ। ਟਰੂਡੋ ਹੋਣੀ ਉਸ ਗੱਲ ਨੂੰ, ਲੋਕਾਂ ਦੇ, ਸਿੱਖਾਂ ਦੇ ਖਦਸ਼ੇ ਨੂੰ, ਇੱਥੋਂ ਤੱਕ ਕਿ ਮੈਂ ਸਿੱਖਾਂ ਦਾ ਹੀ ਨਹੀਂ ਨਾਲ ਕਹੂੰਗਾ, ਨਾਲ ਇਹ ਕਹੂੰਗਾ ਵੀ ਹੋਰ ਵੀ ਜਿਹੜੀਆਂ ਘੱਟ ਗਿਣਤੀਆਂ ਜਾਂ ਇੱਦਾਂ ਦੇ ਜਿਹੜੇ ਐਕਟਿਵਿਸਟ, ਜਿਹੜੇ ਉੱਥੇ ਦੀ ਸਰਕਾਰ ਜਾਂ ਉੱਥੇ ਦੇ ਸਿਸਟਮ ਦੇ ਉਲਟ ਬੋਲਦੇ ਵੀ ਆ, ਕਹਿੰਦੇ ਵੀ ਆ, ਉਹਨਾਂ
ਨੂੰ ਇਸ ਚੀਜ਼ ਦੀ ਗੱਲ ਦੀ ਪੁਸ਼ਟੀ ਹੋ ਜਾਂਦੀ ਵੀ ਭਾਈ ਇਹ ਤੇ ਇੱਥੇ ਤੱਕ ਜਾ ਸਕਦੇ ਆ, ਹੂੰ, ਹੂੰ। ਜਾ ਰਹੇ ਆ ਜੀ। ਤੇ ਕਰ ਰਹੇ ਆ। ਹੂੰ। ਵੀ ਇਹਨਾਂ ਨੂੰ ਹੁਣ ਇਸ ਹਿਸਾਬ ਦੇ ਨਾਲ ਡਰ ਨਹੀਂ ਰਿਹਾ ਜੀ, ਜੀ, ਬਿਲਕੁਲ। ਵੀ ਅਸੀਂ ਬਾਹਰਲੇ ਮੁਲਕ ਦੇ ਵਿੱਚ ਜਾ ਕੇ, ਜਿਹੜੇ ਉਹ ਕਹਿੰਦੇ ਵੀ ਸਾਡੇ ਮਿੱਤਰ ਦੋਸਤ ਆ, ਉਹਨਾਂ ਮੁਲਕਾਂ ਦੇ ਵਿੱਚ ਜਾ ਕੇ ਵੀ ਉਹਨਾਂ ਦੀ ਪ੍ਰਭੂ ਸੱਤਾ ਦੇ ਉੱਤੇ ਉਹਨਾਂ ਦੀ ਸੋਵਰਨਿਟੀ ਨੂੰ ਜਿਹੜਾ ਆ ਉਹ ਜਿਹੜਾ ਛੱਲੀ ਕੀਤਾ ਜਾ ਰਿਹਾ, ਕੀਤਾ ਜਾ ਰਿਹਾ। ਅਮਰੀਕਾ ਨੂੰ ਹੁਣ ਇਹ ਚੀਜ਼ ਗਵਾਰਾ ਨਹੀਂ, ਕੈਨੇਡਾ ਨੂੰ ਗਵਾਰਾ ਨਹੀਂ। ਕੈਨੇਡਾ ਨੂੰ ਉਹ ਇੱਕ ਕਮਜ਼ੋਰ ਮੁਲਕ ਦੇ ਵਜੋਂ ਦੇਖਦੇ ਆ ਵੀ ਖੌਰੇ ਉਹਨਾਂ ਦਾ ਸਰਦਾ ਨਹੀਂ ਜਿਹੜਾ ਆ ਭਾਰਤ ਤੋਂ ਜਿਹੜਾ ਉਹ ਬਗੈਰ, ਵੀ ਉਹਨਾਂ ਤੱਕ ਤਾਂ ਪਣਡੁੱਬੀਆਂ ਵੀ ਘਲਾਤੀਆਂ ਟਰੂਡੋ ਦੇ ਜਹਾਜ਼ ਦੇ ਵਿੱਚ। ਉਹਨਾਂ ਨੇ ਨਸ਼ੇ ਵਾਲੀਆਂ ਗੱਲਾਂ, ਬੜੀਆਂ ਖਬਰਾਂ ਜਿਹੜੀਆਂ ਉਹਨਾਂ ਨੇ ਰੇੜ ਕੇ ਦੇਖੀਆਂ, ਬਹੁਤ ਕੁਝ ਜਿਹੜਾ ਉੱਥੇ ਉਹਨਾਂ ਨੇ ਉਹ ਕੀਤਾ। ਪਰ ਜਦੋਂ ਹੁਣ ਅਮਰੀਕਾ ਨੇ ਇਹ ਚੀਜ਼ ਸਿੱਧੀ ਕਰ ਦਿੱਤੀ, ਫਿਰ ਸਿੱਖਾਂ ਦਾ ਵਫਦ ਮਿਲਦਾ ਆ ਪ੍ਰੈਜ਼ੀਡੈਂਟ ਨੂੰ। ਉਸੇ ਦੌਰਾਨ ਕ੍ਰਿਸਟੋਫਰ ਵਰੇ, CBI ਜਿਹੜੀ ਮੁੱਖ ਕੇਂਦਰੀ ਜਾਂਚ ਏਜੰਸੀ ਆ ਅਮਰੀਕਾ ਦੀ, ਉੱਥੇ 3 ਦਿਨਾਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਜਾਂਦੇ ਆ। ਸਬੂਤ ਵੀ ਦਿਖਾਏ ਹੋਣਗੇ। ਗੱਲਾਂ ਤਾਂ ਹੁਣ ਉਹ ਕਹਿਣ ਦੀ ਕੋਸ਼ਿਸ਼ ਕਰ ਰਹੇ ਵੀ ਇਹ ਤਾਂ ਘੁੰਮਣ ਆਇਆ ਆ। FBI ਨੇ ਹੁਣ ਇਹੋ ਜਿਹੇ ਮੌਕੇ ਦੇ ਉੱਤੇ ਘੁੰਮਣ ਜਾਣਾ ਹੈ ਉੱਥੇ, ਦੱਸੋ। ਫਿਰ ਪ੍ਰੈਜ਼ੀਡੈਂਟ ਬਾਈਡਨ ਨਾ ਕਰ ਦਿੰਦੇ। ਹਾਂਜੀ, 2 ਚੀਜ਼ਾਂ ਮੈਂ ਇਹਦੇ ਚ ਐਡ ਆਨ ਹੋਰ ਕਰਦਾ ਚੱਲਾਂ ਰਾਜਕਰਮਜੀਤ ਸਿੰਘ ਜੀ। ਪਹਿਲੀ ਤਾਂ ਇਹ ਕਿ ਇਹਦੇ ਬਾਰੇ ਇੱਕ ਥਿਊਰੀ ਇਹ ਵੀ ਪੇਸ਼ ਕੀਤੀ ਗਈ, ਇੱਕ ਨਕਲ ਹੈ, ਕਾਪੀ ਹੈ, ਵੀ ਜਿਵੇਂ ਅਮਰੀਕਾ ਆਪਣੇ ਜੋ ਉਹਨਾਂ ਦੇ ਨੁਕਸਾਨ ਕਰਨ ਵਾਲੇ ਲੋਕ ਨੇ, ਹਾਲਾਂਕਿ ਅਮਰੀਕਾ ਦੇ ਸੰਦਰਭ ਦੇ ਵਿੱਚ ਤਾਂ ਇਹ ਕਿਹਾ ਜਾਂਦਾ ਕਿ ਪਹਿਲਾਂ ਉਹਨਾਂ ਦੇ ਲੋਕਾਂ ਦਾ ਨੁਕਸਾਨ ਕੀਤਾ ਗਿਆ, ਉਹਨਾਂ ਦੇ ਹਮਲੇ ਕੀਤੇ ਗਏ, ਤਾਂ ਕਰਕੇ ਜਿਸ ਤਰੀਕੇ ਨਾਲ ਅਮਰੀਕਾ ਨੇ ਨਿਸ਼ਾਨਾ ਬਣਾਇਆ ਕੁਝ ਲੋਕਾਂ ਨੂੰ, ਉਸੇ ਤਰੀਕੇ ਨਾਲ ਭਾਰਤ ਹੁਣ ਚਾਹੁੰਦਾ ਕਿ ਮੈਂ ਇਸ ਤਰ੍ਹਾਂ ਦਾ ਕੰਮ ਕਰਾਂ। ਹਾਲਾਂਕਿ ਦੋਨਾਂ ਦੀਆਂ ਡੈਫੀਨੇਸ਼ਨਾਂ ਵੱਖੋ ਵੱਖਰੀਆਂ, ਦੋਨਾਂ ਨੂੰ ਰਲਗੱਡ ਨਹੀਂ ਕੀਤਾ ਜਾ ਸਕਦਾ। ਇੱਕ ਦਹਿਸ਼ਤੀ ਹਮਲਾ ਤੇ ਇੱਕ ਆਪਣੀ ਗੱਲ ਰੱਖਣਾ, ਦੋਨੇ ਅਲੱਗ-ਅਲੱਗ ਗੱਲਾਂ ਨੇ, ਆਪਣੀ ਕੌਮ ਦੀ ਗੱਲ ਰੱਖਣਾ। ਦੂਜਾ ਇਸ ਕਰਕੇ ਥੋੜਾ ਜਿਹਾ ਮੇਰੇ ਖਿਆਲ ਦੇ ਨਾਲ ਬਾਹਰ ਵਸਦੇ ਸਿੱਖ ਭਾਈਚਾਰੇ ਦੇ ਲਈ ਜਾਂ ਹੋਰਨਾਂ ਭਾਈਚਾਰਿਆਂ ਦੇ ਲਈ ਇਸ ਕਰਕੇ ਥੋੜੀ ਜੀ ਗੌਰ ਕਰਨ ਵਾਲੀ ਗੱਲ ਆ, ਕਿਉਂਕਿ ਜਿਹੜੇ ਹੁਣ ਨਵੇਂ ਨੌਜਵਾਨ ਮੁੰਡੇ ਕੁੜੀਆਂ ਨੇ, ਉਹ ਉਸ ਗੱਲ ਨੂੰ, ਜਿਹੜੀ ਅਲੈਦਗੀ ਦੀ ਭਾਵਨਾ ਵਾਲੀ ਗੱਲ ਹੈ, ਜਾਂ ਕਹਿ ਲਓ ਕਿ ਉਹ ਸਰਕਾਰ ਨੂੰ ਐਕਸਪੋਜ਼ ਕਰਨ ਵਾਲੀ ਗੱਲ ਹੈ, ਉਹ ਬੜੇ ਧੜੱਲੇ ਦੇ ਨਾਲ ਤੇ ਬੜੇ ਜ਼ੋਰ ਸ਼ੋਰ ਦੇ ਨਾਲ ਚੱਕਦੇ ਨੇ, ਬੜੇ ਬੇਬਾਕ ਹੋ ਕੇ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਇੱਕ ਸਮਾਂ ਤਾਂ ਸੀਗਾ ਚਲੋ ਉੱਥੇ ਆਵਾਜ਼ ਬੰਦ ਕਰ ਦਿੱਤੀ ਗਈ ਸੀ, ਬਿਲਕੁਲ ਜ਼ਬਰੀ ਇਹਨਾਂ ਕੀਤਾ ਗਿਆ। ਤਾਂ ਉਸ ਤੋਂ ਬਾਅਦ ਜਿਵੇਂ ਬਾਹਰਲੇ ਮੁਲਕਾਂ ਚ ਆਏ, ਉਹਨਾਂ ਨੂੰ ਪਤਾ ਲੱਗਿਆ ਕਿ ਇਸ ਤਰ੍ਹਾਂ ਆਪਣੀ ਗੱਲ ਰੱਖ ਸਕਦੇ ਆ, ਤਾਂ ਹੁਣ ਉਹ ਇੰਟਰਨੈਸ਼ਨਲ ਲੈਂਗੁਏਜ ਜਿਵੇਂ ਉਹਦੇ ਵਿੱਚ ਸਪੀਚਸ ਕਰਦੇ ਨੇ। ਬਾਹਰ ਜਦੋਂ ਵੀ ਆਪਾਂ ਦੇਖਿਆ ਕੋਈ ਰੈਲੀ ਹੁੰਦੀ ਹੈ ਵੱਡੀ, ਜੂਨ ਦੇ ਦਿਨਾਂ ਦੇ ਵਿੱਚ ਕਿਵੇਂ ਆਪਾਂ ਦੇਖਿਆ ਮੁੰਡੇ ਕੁੜੀਆਂ ਕਿਵੇਂ ਬਾਹਰ ਨਿਕਲ ਕੇ ਦੱਸਦੇ ਨੇ ਕਿ ਸਾਡੇ ਨਾਲ ਆਹ ਹੋਇਆ, ਸਾਡੇ ਨਾਲ ਆਹ ਹੋਇਆ। ਤਾਂ ਇਹ ਸਗੋਂ ਜ਼ਿਆਦਾ ਤਵੱਜੋ ਦੇਣ ਵਾਲੀ ਗੱਲ ਹੈ ਕਿ ਹੁਣ ਕੀ ਉਹਨਾਂ ਨਾਲ ਵੀ ਇਸ ਤਰ੍ਹਾਂ ਹੀ ਸਿੱਝਿਆ ਜਾਊਗਾ, ਉਹਨਾਂ ਨੂੰ ਵੀ ਇਸ ਤਰ੍ਹਾਂ ਹੀ ਉਹਨਾਂ ਦੀ ਆਵਾਜ਼ ਬੰਦ ਕਰਨ ਦੇ ਲਈ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸਾਜ਼ਿਸ਼ਾਂ ਘੜੀਆਂ ਜਾਣਗੀਆਂ। ਇਹ ਆਈ ਥਿੰਕ ਪ੍ਰਵੀਨ, ਜਿਹੜਾ ਉੱਥੇ ਦਾ ਇੱਕ ਨੈਰੇਟਿਵ ਚੱਲਦਾ ਹੈ ਨਾ, ਜੀ ਵੀ ਅਸੀਂ ਆਹ ਕਰ ਸਕਦੇ ਹਾਂ, ਅਸੀਂ ਉਹ ਕਰ ਦਾਂਗੇ। ਜਿੱਥੇ ਤਾਂ ਚੀਨ ਦੀ ਗੱਲ ਆਉਂਦੀ ਆ, ਉੱਥੇ ਤਾਂ ਚੁੱਪ-ਚਾਪ ਜਿਹੜੇ ਉਹ ਬਹਿ ਜਾਂਦੇ ਆ। ਜਦੋਂ ਆਉਂਦੀ ਆ ਕਿਸੇ ਵੀ ਹੋਰ ਮਾਈਨੋਰਟੀ ਵਾਲਿਆਂ ਦੀ ਗੱਲ, ਉਹਨਾਂ ਨੂੰ ਹਰ ਤਰੀਕੇ ਦੇ ਨਾਲ ਉਹ ਤੰਗ ਪਰੇਸ਼ਾਨ ਕਰਨ ਦੀ ਉਹਨਾਂ ਦੀ ਪੂਰੀ ਕੋਸ਼ਿਸ਼ ਹੁੰਦੀ ਆ। ਹੁਣ ਤਾਂ ਕਤਲ ਵੀ ਕਰ ਰਹੇ ਆ। ਇਹਦੇ ਵਿੱਚ ਤਾਂ ਹੁਣ ਕੋਈ ਦੋਰਾਵਾਂ ਇਹਦੇ ਵਿੱਚ ਹੁਣ ਕੋਈ ਰਹਿ ਨਹੀਂ ਗਈ। ਸੋ ਸਿੱਖਾਂ ਨੂੰ ਆਵਾਜ਼ ਚੱਕਣ ਤੋਂ ਰੋਕਣ ਦੀ ਇਹਨਾਂ ਦੀ ਕੋਸ਼ਿਸ਼ ਹੈ। ਦੂਜਿਆਂ ਦੇ ਮਨਾਂ 'ਚ ਡਰ ਬਿਠਾਉਣ ਦੀ ਕੋਸ਼ਿਸ਼ ਆ। ਜਿਹੜਾ ਤਾਂ ਐਕਟਿਵਿਜ਼ਮ ਕਰਦਾ, ਉਹ ਤਾਂ ਇਸ ਚੀਜ਼ ਨੂੰ ਸਮਝਦਾ ਵੀ ਭਾਈ ਇਹਦੇ ਵਿੱਚ ਤੇ ਰਾਹ ਦੇ ਵਿੱਚ ਇਹ ਚੀਜ਼ਾਂ ਹੋ ਸਕਦੀਆਂ, ਵੀ ਇਟ ਕੈਨ ਹੈਪਨ। ਦੂਜਿਆਂ ਨੂੰ ਜਿਹੜੇ ਵਿੱਚ ਵਿਚਾਲੇ ਆ, ਜਿਹੜੇ ਸਪੋਰਟ ਤਾਂ ਕਰਦੇ ਆ ਪਰ ਕਈ ਵਾਰੀ ਮੋਹਰੇ ਨਹੀਂ ਆਉਂਦੇ, ਪਰ ਸਪੋਰਟ ਉਹਨਾਂ ਦੀ ਪੂਰੀ ਹੁੰਦੀ ਆ, ਉਹਨਾਂ ਨੂੰ ਇਹ ਡਰਾਉਣ ਦੀ ਕੋਸ਼ਿਸ਼ ਆ ਵੀ ਤੁਸੀਂ ਪਿੱਛੇ ਹਟ ਜਾਓ। ਪਰ ਇਹ ਅਕਸਰ, ਚਲੋ ਇਤਿਹਾਸ ਗਵਾਹ ਹੈ ਇਹਨਾਂ ਸਾਰੀਆਂ ਚੀਜ਼ਾਂ ਦਾ ਪ੍ਰਵੀਨ ਜੀ, ਵੀ ਜਦੋਂ ਕਿਸੇ ਚੀਜ਼ ਨੂੰ ਦੱਬਣ ਦੀ ਕੋਸ਼ਿਸ਼ ਕਰਦੇ ਆ, ਉਹ ਉਨੇ ਹੀ ਜ਼ਿਆਦਾ ਜ਼ੋਰ ਦੇ ਨਾਲ ਜਿਹੜਾ ਉਹ ਉੱਭਰਦੀ ਆ। ਚਾਹੇ ਉਹ ਜਵਾਲਾਮੁਖੀ ਆ, ਚਾਹੇ ਕੋਈ ਚੀਜ਼ ਨੂੰ, ਅੱਗ ਨੂੰ ਨੱਪਣ ਦੀ ਕੋਸ਼ਿਸ਼ ਹੋਵੇ, ਧੂਆਂ ਉੱਠਦਾ ਰਹਿੰਦਾ, ਫਿਰ ਇਵੈਂਚੁਅਲੀ ਭਾਂਬੜ ਬਣੀ ਜਾਂਦੇ, ਉਹ ਮੱਚੀ ਜਾਂਦੇ ਆ। ਸੋ ਇਹ ਸਾਰੀਆਂ ਚੀਜ਼ਾਂ ਉਹਨਾਂ ਦੀ ਕੋਸ਼ਿਸ਼ ਆ। ਪਰ ਇਹਦੇ ਨਾਲ ਜਿਹੜੀ ਅਲੈਦਗੀ ਦੀ ਭਾਵਨਾ ਉਹ ਵੱਧਦੀ ਹੋਈ ਆ, ਘਟਦੀ ਹੋਈ ਨਹੀਂ। ਇੱਕ ਪਾਸੇ ਤਾਂ ਉਹ ਕਹਿੰਦੇ ਵੀ ਇਹਨਾਂ ਦੇ ਨਾਲ ਸਾਨੂੰ ਫਰਕ ਨਹੀਂ ਪੈਂਦਾ, ਜੋ ਇਹ ਕਰ ਰਹੇ ਆ ਜਾਂ ਉਹ ਇਹ ਕਹਿੰਦੇ ਆ, ਇਹਦਾ ਐਗਜ਼ਿਸਟ ਨਹੀਂ ਕਰਦੀਆਂ। ਦੂਜੇ ਪਾਸੇ ਤੁਸੀਂ ਆਪ YouTube ਦੇ ਉੱਤੇ ਜਾ ਕੇ, ਸੋਸ਼ਲ ਮੀਡੀਆ ਦੇ ਉੱਤੇ ਜਾ ਕੇ, ਜਿਹੜੇ ਗੋਬਰ ਆ ਰਿਹਾ ਵਰਗੇ ਆ, ਉਹ ਕਹਿੰਦੇ ਆ ਵੀ ਤੁਸੀਂ ਇੱਥੇ ਦੇ ਅੰਡਰਗਰਾਊਂਡ ਨੂੰ ਪੈਸੇ ਕਿਉਂ ਨਹੀਂ ਦਿੰਦੇ, ਤੁਹਾਡੇ ਕੋਲ ਕਿਹੜਾ ਪੈਸੇ ਦੀ ਘਾਟ ਆ, ਪੈਸੇ ਦੋ ਬੰਦੇ ਮਰਵਾਓ। ਉਹਨੂੰ ਦੇਖ ਕੇ ਮੈਨੂੰ ਲੱਗਦਾ ਵੀ ਉਹ YouTube ਤੋਂ ਤਾਂ ਆਪਣੀ ਰਣਨੀਤੀ ਘੜ ਰਹੇ। ਏਦਾਂ ਦੇ ਜਿਹੜੇ ਚਵਲ ਬੰਦਿਆਂ ਨੂੰ ਦੇਖ ਕੇ ਉਹ ਰਣਨੀਤੀ ਘੜ ਰਹੇ ਆ, ਤੇ ਉਹ ਇਹ ਸੋਚਦੇ ਆ ਵੀ ਅਸੀਂ ਪਤਾ ਨਹੀਂ ਕਿੱਡਾ ਮਾਰਕਾ ਮਾਰ ਲਿਆ। ਉਸ ਦਿਨ ਅਵਤਾਰ ਸਿੰਘ ਹੁਣਾਂ ਨੇ ਦੱਸਿਆ ਵੀ ਜਿਹੜਾ ਉਹ ਇਜ਼ਰਾਈਲ ਦਾ ਹੀ ਇੱਕ ਜਿਹੜਾ ਉਹ ਵਨੂਨੂ ਜਿਹੜਾ ਸੀਗਾ ਰਿਸਰਚ ਸਾਇੰਟਿਸਟ ਨਿਊਕਲੀਅਰ ਦਾ,
ਜਦੋਂ ਤੋਂ ਉਹਨਾਂ ਦੇ ਸਾਥੀ ਮੁਲਕ ਦੇ ਵਿੱਚ ਸੀ, ਹਾਂਜੀ। ਉੱਥੇ ਤਾਂ ਉਹਨਾਂ ਨੇ ਹੱਥ ਵੀ ਨਹੀਂ ਲਾਇਆ। ਇਹ ਸਾਥੀ ਮੁਲਕ ਦੇ ਵਿੱਚ ਆ ਕੇ ਉਹਨਾਂ ਦੀ ਸੋਵਰੇਨਟੀ ਨੂੰ ਚੈਲੰਜ ਕਰਦੇ, ਬਿਲਕੁਲ। ਉਹ ਹੁਣ ਗਵਾਰਾ ਨਹੀਂ। ਹੁਣ ਅਮਰੀਕਾ ਦੇ ਵਿੱਚ ਅਕਸਰ ਅਮਰੀਕਾ ਜੇ ਦੁਨੀਆ ਦੀ ਸੁਪਰ ਪਾਵਰ ਉਹ ਕਿਸੇ ਕਾਰਨ ਕਰਕੇ ਆ, ਵੀ ਕਿਉਂ ਇਹ ਸੁਪਰ ਪਾਵਰ ਹੈ। ਇਹ ਨਹੀਂ ਆ ਵੀ ਇਕੱਲਾ ਇੰਡੀਆ ਨੂੰ ਲੈ ਕੇ ਆ। ਉਹ ਜੇ ਚਾਈਨੀਜ਼ ਏਦਾਂ ਕਰਨ ਦੀ ਕੋਸ਼ਿਸ਼ ਕਰਦੇ ਉਹਨੂੰ ਵੀ ਰੋਕਦੇ ਆ, ਇਰਾਨੀ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨੂੰ ਵੀ ਜਿਹੜਾ ਉਹ ਰੋਕਦੇ ਆ। ਸੋ ਇਹ ਇੰਡੀਆ ਵਾਲਿਆਂ ਨੇ ਕਿਤੇ ਸੋਚਿਆ ਵੀ ਅਸੀਂ ਸ਼ਾਇਦ ਇਹਨਾਂ ਤੋਂ ਹੁਣ ਉੱਤੇ ਹੋ ਗਏ ਆ, ਪਰ ਅਮਰੀਕਾ ਨੇ ਹੁਣ ਅੱਖਾਂ ਤਾਂ ਦਿਖਾਈਆਂ, ਬਾਂਹ ਵੀ ਮਰੋੜੀ ਆ। ਹੁਣ ਬੇਇੱਜ਼ਤੀ ਮੋਦੀ ਹੁਣਾਂ ਦੀ ਪੂਰੀ ਹੋ ਰਹੀ ਆ ਵੀ ਬਾਈਡਨ ਉਹਨਾਂ ਨੇ ਨਾ ਕਰਤੀ। ਜੀ ਜਦੋਂ ਕੈਨੇਡਾ ਦੇ ਨਾਲ ਸਿੰਘ ਫਸੇ ਸੀ ਉਦੋਂ ਦਾ ਸੱਦਾ ਦਿੱਤਾ ਸੀ, ਉਦੋਂ ਚੁੱਪ ਰਹੇ। ਉਦੋਂ ਬਾਈਡਨ ਹੁਣੀ ਚੁੱਪ ਰਹੇ, ਜਿਹੜਾ ਇੱਥੇ ਦਾ ਵਾਈਟ ਹਾਊਸ ਆ ਉਹ ਚੁੱਪ ਰਿਹਾ। ਕਹਿੰਦੇ ਦੇਖਦੇ ਆ, ਤੇਲ ਦੇਖੋ, ਤੇਲ ਦੀ ਧਾਰ ਦੇਖੋ, ਹਨਾ ਵੀ ਉਹ ਦਿਨੇ ਵੀ ਕੀ ਚੱਲਦਾ ਆ। ਇਹਨਾਂ ਨੇ ਕਿੰਨੇ ਬਿਆਨ ਦਿੱਤੇ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਤੋਂ ਲੈ ਕੇ ਸਟੇਟ ਡਿਪਾਰਟਮੈਂਟ ਦਾ ਜਿਹੜਾ ਮੇਨ ਸਕੱਤਰ ਹੈਗਾ ਆ, ਉਹਨਾਂ ਸਾਰਿਆਂ ਨੇ ਬਿਆਨ ਦਿੱਤੇ ਵੀ ਭਾਈ ਤੁਹਾਨੂੰ ਉਹਨਾਂ ਦੀ ਇਨਵੈਸਟੀਗੇਸ਼ਨ 'ਚ ਸਾਥ ਦੇਣਾ ਚਾਹੀਦਾ। ਜੈ ਸ਼ੰਕਰ ਹੁਣੀ ਉਦੋਂ ਹੁੱਬ ਕੇ ਕਹਿੰਦੇ ਸੀਗੇ ਵੀ ਨਾ ਜੀ ਕੋਈ ਹੈ ਹੀ ਨਹੀਂ ਆ ਜੀ ਕੋਈ ਚੀਜ਼। ਅੱਜ ਫੇਰ ਆ ਗਿਆ ਕਿ ਨਹੀਂ ਬਿਆਨ ਟਰੂਟ ਉਹਨਾਂ ਦਾ, ਸਾਡੇ ਕੋਲ ਤਾਂ ਹੋਰ ਵੀ ਬਹੁਤ ਕੁਝ ਪਿਆ ਹੈ। ਹੁਣ ਅਮਰੀਕਾ ਵਾਲਿਆਂ ਨੇ ਮੋਹਰੇ ਕਰਤੀ ਇੰਡਾਈਟਮੈਂਟ, ਫੋਟੋ ਆ ਗਈ, ਸਾਰਾ ਕੁਝ ਆ ਗਿਆ। ਹੁਣ ਉਹਨਾਂ ਨੂੰ ਮੂੰਹ ਲੁਕਾਉਣ ਨੂੰ ਥਾਂ ਨਹੀਂ ਲੱਭਣ ਦੀ ਵੀ ਉਹ ਕਰਨਾ ਕੀ ਆ। ਪਰ ਇੱਥੇ ਜਿਹੜਾ ਮਸਲਾ ਇੱਕ ਪ੍ਰਵੀਨ ਜੀ ਇਹ ਹੈਗਾ ਆ ਵੀ ਜਿਹੜੇ ਆਪਾਂ ਇੱਥੇ ਬਾਹਰ ਬੈਠੇ ਆ, ਜਿਹੜੇ ਉਹਨਾਂ ਸ਼ਹੀਦਾਂ ਦੇ ਨਾਮ ਦੇ ਉੱਤੇ ਇੱਥੇ ਬਾਹਰ ਆ, ਉਹਨਾਂ ਦੀ ਗੱਲ ਕਹਿੰਦੇ ਆ ਵੀ ਉੱਥੇ ਅਤਿਆਚਾਰ ਜ਼ਬਰ ਹੁੰਦਾ ਆ, ਉਹਦੇ ਕਰਕੇ ਅਸੀਂ ਇੱਥੇ ਆਏ ਆ। ਉਹ ਚੁੱਪ ਨਹੀਂ ਰਹਿਣਾ ਚਾਹੀਦਾ ਉਹਨਾਂ ਨੂੰ। ਬਿਲਕੁਲ ਉਹਨਾਂ ਨੂੰ ਹੁਣ ਇੱਥੇ ਬੋਲਣਾ ਚਾਹੀਦਾ ਵੀ ਭਾਈ ਉੱਥੇ ਤਾਂ ਇਹ ਕੁਝ ਕਰਦੇ ਹੀ ਕਰਦੇ ਜੋ ਕਰਦੇ ਆ। ਹੁਣ ਜਦੋਂ ਬਾਹਰਲੇ ਮੁਲਕ ਦੇ ਵਿੱਚ ਵੀ ਤੁਸੀਂ ਆ ਜਾਂਦੇ ਆ ਤਾਂ ਤੁਹਾਡੇ ਪਿੱਛੇ ਇੱਥੇ ਵੀ ਆ ਰਹੇ ਆ। ਜਿਹੜੀ ਚੀਜ਼ ਉਹ ਤੁਸੀਂ ਉੱਥੇ ਕਹਿੰਦੇ ਆ, ਜਦੋਂ ਇਸ ਚੀਜ਼ ਦਾ ਆਪਣਾ ਦਾਅਵਾ ਕਰਦੇ ਆ ਇੱਥੇ ਵੀ ਸਾਨੂੰ ਇੱਥੇ ਰਾਜਸੀ ਸ਼ਰਨ ਮਿਲੇ, ਜਾਂ ਜਿਨ੍ਹਾਂ ਨੂੰ ਮਿਲੀ ਆ, ਵੀ ਉਹ ਚੁੱਪ ਨਹੀਂ ਰਹਿਣੇ ਚਾਹੀਦੇ। ਉਹਨਾਂ ਨੂੰ ਇਹ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਵੀ ਭਾਈ ਆਵਾਜ਼ ਚੱਕਣ ਵਾਲੇ, ਹੱਕਾਂ ਦੀ ਮੰਗ ਕਰਨ ਵਾਲੇ, ਉਹਨਾਂ ਸਰਕਾਰਾਂ ਦਾ, ਉਹਨਾਂ ਪ੍ਰਸ਼ਾਸਨਾਂ ਦਾ ਪਰਦਾਫਾਸ਼ ਕਰਨ ਵਾਲੇ ਉੱਥੇ ਵੀ ਸੇਫ ਨਹੀਂ ਤੇ ਇੱਥੇ ਵੀ ਸੇਫ ਨਹੀਂ। ਵੀ ਇਹ ਇੱਥੋਂ ਤੱਕ ਗਿਰ ਚੁੱਕੇ ਆ ਕਿ ਜਿਹੜੀ ਹੁਣ ਆਪਾਂ ਪਿਛਲੇ 2 ਵੀਕਾਂ ਤੋਂ ਇੱਕ ਸ਼ਬਦ ਬਹੁਤ ਜ਼ਿਆਦਾ ਸੁਣ ਰਹੇ ਆ, ਫਰੇਜ਼ ਟ੍ਰਾਂਸਨੈਸ਼ਨਲ ਰਿਪਰੈਸ਼ਨ, ਵੀ ਜਿਹੜਾ ਅੰਤਰਰਾਸ਼ਟਰੀ ਕੋਈ ਜ਼ਬਰ ਕਹਿ ਲੋ ਜਾਂ ਅਤਿਆਚਾਰ ਕਹਿ ਲੋ, ਵੀ ਇਹ ਕੋਈ ਪਹਿਲਾ ਮੁਲਕ ਨਹੀਂ, ਇਹ ਅਖੀਰਲਾ ਨਹੀਂ, ਪਰ ਇਹ ਹੁਣ ਕਰਨ ਦੇ ਉੱਤੇ ਤੁਲੇ ਪਏ ਆ। ਇਹਨਾਂ ਨੂੰ ਇਹ ਜਿਹੜਾ ਇੱਕ ਇਸ਼ੂ ਆ, ਖਾਸ ਕਰਕੇ ਹੁਣ ਜਿਹੜੇ ਸਿੱਖ ਇਸ਼ੂ ਆ, ਉਹ ਹੁਣ ਬਹੁਤ ਜ਼ਿਆਦਾ ਖਲਕ ਰਹੇ ਆ। ਚਾਹੇ ਕੋਈ ਕਵੇ ਵੀ ਭਾਈ ਮੋਦੀ ਆਪਣੀ ਅਗਲੇ ਸਾਲ ਦੀਆਂ ਇਲੈਕਸ਼ਨਾਂ ਦੇ ਲਈ ਇਸ ਮੁੱਦੇ ਨੂੰ ਜ਼ਿਆਦਾ ਉਭਾਰ ਰਿਹਾ ਆ, ਪਰ ਇਸ ਦੀ ਓਵਰਆਲ ਦੁਨੀਆ ਭਰ ਦੇ ਵਿੱਚ ਡਿਪਲੋਮੇਸੀ ਦੇ ਵਿੱਚ ਜਿਹੜੀ ਭਾਰਤ ਦੀ ਛਵੀ ਉਹ ਕਾਫੀ ਜ਼ਿਆਦਾ ਇਸ ਦੇ ਕਰਕੇ ਡਿੱਗ ਗਈ। ਜੀ ਬਿਲਕੁਲ। ਇਲੈਕਸ਼ਨਸ ਦੇ ਵਿੱਚ ਤਾਂ ਦੇਖੋ ਜਿਹੜੇ ਜਨਰਲ ਇਲੈਕਸ਼ਨ ਹੋਣੇ ਉਹਦੇ ਵਿੱਚ ਤਾਂ ਕਿੰਨਾ ਲਾਹਾ ਮਿਲਦਾ, ਕਿੰਨਾ ਨਹੀਂ ਮਿਲਦਾ, ਉਹ ਤਾਂ ਬਾਅਦ ਦੀਆਂ ਗੱਲਾਂ ਨੇ। ਪਰ ਇੱਥੋਂ ਦੀਆਂ ਏਜੰਸੀਜ਼ ਜ਼ਰੂਰ ਐਕਟਿਵ ਹੋਈਆਂ ਨੇ। ਉਹ ਕਿਉਂਕਿ ਇੱਥੋਂ ਦੀ ਸੋਵਰਨਟੀ ਨੂੰ ਤੇ ਇੱਥੋਂ ਦੇ ਜਿਹੜੇ ਪ੍ਰੋਟੈਕਟ ਇੱਕ ਸਿਟੀਜ਼ਨ ਦੇ ਰਾਈਟਸ ਨੇ ਉਹਨਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਉਹ ਐਕਟਿਵ ਹੋਈਆਂ ਨੇ। ਉਹਨਾਂ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਦੀ ਜਿਹੜੀ ਗੱਲ ਆ, ਜ਼ਬਰ ਆ, ਕਿਸੇ ਤਰੀਕੇ ਦਾ ਕਿਸੇ ਨੂੰ ਅਗਵਾ ਕਰਨਾ ਜਾਂ ਕਿਸੇ ਨੂੰ ਡੈਮੇਜ ਕਰਨਾ, ਇਸ ਤੱਕ ਕਿ ਵੈਸੇ ਤਾਂ ਫਿਜ਼ੀਕਲੀ ਡੈਮੇਜ ਕਰਨਾ ਤਾਂ ਬਹੁਤ ਦੂਰ ਦੀ ਗੱਲ ਆ। ਉਹ ਕਹਿੰਦੇ ਕਿ ਜੇਕਰ ਇੰਟਰਨੈਟ ਤੇ ਕੂੜ ਪ੍ਰਚਾਰ ਵੀ ਕੋਈ ਕਰਦਾ ਤਾਂ ਉਹ ਵੀ ਇਹਦੇ ਅੰਡਰ ਹੀ ਆਉਂਦਾ, ਉਹ ਵੀ ਇਹਦੇ ਅੰਡਰ ਆਉਂਦਾ। ਉਹਨੂੰ ਵੀ ਅਸੀਂ ਇਹ ਨਹੀਂਗਾ ਕਿ ਅਸੀਂ ਉਹਨੂੰ ਲਾਈਟਲੀ ਲਵਾਂਗੇ, ਉਹਨੂੰ ਵੀ ਅਸੀਂ ਸੀਰੀਅਸਲੀ ਲਵਾਂਗੇ। ਤੇ ਏਜੰਸੀਜ਼ ਨੇ ਇਹ ਗੱਲ ਕਹੀ ਹੈ ਕਿ ਅਮਰੀਕਾ ਦੇ ਵਿੱਚ ਅਮਰੀਕਨ ਸਿਟੀਜ਼ਨ ਦੇ ਖਿਲਾਫ ਕੋਈ ਵੀ ਇਸ ਤਰ੍ਹਾਂ ਦਾ ਕੰਮ ਕਰਦਾ ਤਾਂ ਉਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ, ਉਹਨੂੰ ਐਕਸਪੋਜ਼ ਕਰਾਂਗੇ। ਤੇ ਇਹ ਜਿਵੇਂ ਤੁਸੀਂ ਬਾਈਡਨ ਦੇ ਦੌਰੇ ਦੀ ਗੱਲ ਕੀਤੀ ਸੀ, ਰਾਸ਼ਟਰਪਤੀ ਦੇ ਦੌਰੇ ਦੀ, ਇਹ ਬੜੇ ਜ਼ੋਰ ਸ਼ੋਰ ਦੇ ਨਾਲ ਪ੍ਰਚਾਰਿਆ ਗਿਆ ਸੀਗਾ ਕਿ ਕਿ ਜਨਰਲ ਇਲੈਕਸ਼ਨ ਤੋਂ ਪਹਿਲਾਂ, ਕਿਉਂਕਿ ਤੁਹਾਨੂੰ ਯਾਦ ਹੋਣਾ ਕਿ ਇੱਥੇ ਮੋਦੀ ਸਾਹਿਬ ਆਏ ਸੀ, ਟਰੰਪ ਸਰਕਾਰ ਅਗਲੀ ਵਾਰ ਟਰੰਪ ਸਰਕਾਰ ਉਹ ਜੱਫੀਆਂ ਪਾਈਆਂ ਸੀ, ਟਰੰਪ ਹੁਣਾਂ ਦੇ ਨਾਲ ਉਹਨਾਂ ਨੇ ਬੜੀਆਂ ਜੱਫੀਆਂ ਪਾਈਆਂ ਸੀਗੀਆਂ। ਇਹ ਉੱਥੇ ਅਕਸਰ ਹੀ ਇੱਕ ਪ੍ਰਥਾ ਚੱਲ ਗਈ ਹੈ ਕਿ ਲੋਕਾਂ ਨੂੰ ਇਹ ਪੇਸ਼ ਕਰਕੇ ਦਿਖਾਉਣ ਦੀ ਕਿ ਜਿਹੜੇ ਮੋਦੀ ਸਾਹਿਬ ਨੇ ਉਹ ਬੜੇ ਵਰਲਡ ਵਾਈਡ ਇੱਕ ਆਗੂ ਨੇ, ਉਹਨਾਂ ਦਾ ਵਿਸ਼ਵ ਭਰ ਦੇ ਵਿੱਚ ਉਹ ਤਾਂ ਸੈਲਫੀ ਖਿਚਾਉਣ ਵਾਲੇ ਜ਼ਰੂਰ ਲੀਡਰ ਹੈਗੇ। ਵੀ ਉਹਨਾਂ ਦਾ ਡਾਂਕਾ ਚੱਲਦਾ। ਵੈਸੇ ਵੀ ਤੁਸੀਂ ਦੇਖੋ ਕਿ ਹੁਣ 3-4 ਰਾਜਾਂ ਦੇ ਵਿੱਚ ਉਹਨਾਂ ਦੀ ਸਰਕਾਰ, 5 ਰਾਜਾਂ ਦੇ ਵਿੱਚ ਚੋਣਾਂ ਹੋਈਆਂ, ਸਟਾਰ ਪ੍ਰਚਾਰਕ ਮੋਦੀ ਸੀਗਾ। ਹੋਰ ਕੋਈ ਭਾਜਪਾ ਦੇ ਲੀਡਰ ਨੂੰ ਨਾ ਕੋਈ ਹੁਣ ਜਾਣਦਾ, ਨਾ ਕੋਈ ਪਹਿਲਾਂ ਜਾਣਦਾ ਸੀਗਾ। ਕਿੰਨੇ ਚੀਫ ਮਿਨਿਸਟਰ ਬਣਨਾ ਸੀ, ਕਿੰਨੇ ਕੁਛ ਬਣਨਾ ਸੀ, ਕੁਛ ਨਹੀਂ ਪਤਾ, ਨਥਿੰਗ। ਹੁਣ ਵੀ ਇੱਕ ਜੈਰਾਮ ਸ਼ਰਮਾ ਬਣੇ ਨੇ ਰਾਜਸਥਾਨ ਦੇ, ਪਹਿਲੀ ਵਾਰੀ ਵਿਧਾਇਕ ਬਣੇ, ਮਤਲਬ ਜਿਹਦੇ ਤੇ ਮੋਦੀ ਨੇ ਹੱਥ ਰੱਖਤਾ ਉਹ ਪਹਿਲੀ ਵਾਰ ਆ, 10ਵੀਂ ਵਾਰ ਆ, 5ਵੀਂ ਵਾਰ ਆ, ਉਹ ਮੁੱਖ ਮੰਤਰੀ ਬਣ ਜਾਂਦਾ। ਖੱਟਰ ਨੂੰ ਕੌਣ ਜਾਣਦਾ ਸੀਗਾ। ਸੋ ਇਹ ਚੀਜ਼ਾਂ, ਇਹ ਕਹਿਣ ਤੋਂ ਭਾਵੇਂ ਹੈ, ਐਗਜ਼ਾਮਪਲਸ ਆਪਾਂ ਤਾਂ ਦੇ ਰਹੇ, ਮਿਸਾਲਾਂ ਤਾਂ ਦੇ ਰਹੇ ਹਾਂ ਕਿਉਂਕਿ ਸ਼ਕਤੀਆਂ ਤੇ ਜਿਹੜੀ ਇੱਕ ਪਾਵਰ ਹੁੰਦੀ ਹੈ ਉਹ ਇੱਕ ਥਾਂ ਤੇ ਇਕੱਠੀਆਂ ਹੋ ਰਹੀਆਂ ਨੇ।
ਤੇ ਜਦੋਂ ਇਕੱਠੀਆਂ ਹੁੰਦੀਆਂ ਨਾ, ਫਿਰ ਬੰਦੇ ਨੂੰ ਕਈ ਭਰਮ ਭੁਲੇਖੇ ਬੰਦਾ ਪਾਲ ਬਹਿੰਦਾ। ਉਹਨੂੰ ਲੱਗਦਾ ਕਿ ਸ਼ਾਇਦ ਜੇ ਇੱਥੇ ਕੁਛ ਹੋ ਰਿਹਾ ਮੈਨੇਜ, ਤਾਂ ਮੈਂ ਵਰਲਡ ਵਾਈਡ ਵੀ ਮੈਨੇਜ ਕਰ ਲੂੰਗਾ। ਮੈਂ ਵਰਲਡ ਵਾਈਡ ਵੀ ਚੀਜ਼ਾਂ ਨੂੰ ਬਦਲ ਸਕਦਾ। ਮੈਂ ਵਿਸ਼ਵ ਦੇ ਵਿੱਚ ਵੀ ਏਜੰਸੀਜ਼ ਨੂੰ ਧੂਲ ਚਟਾ ਸਕਦਾ। ਕਿਉਂਕਿ ਇਨ ਹਾਊਸ ਤਾਂ ਗੱਲ ਵੱਖਰੀ ਹੈ ਨਾ। ਤੁਸੀਂ ਮੁਲਕ ਦੇ ਅੰਦਰ ਕੀ ਕਰ ਰਹੇ ਹੋ, ਉਹ ਤਾਂ ਗੱਲ ਵੱਖਰੀ ਹੈ ਨਾ। ਸੋ ਇਹ ਦੌਰੇ ਨੂੰ ਬੜਾ ਪ੍ਰਚਾਰਿਆ ਗਿਆ ਸੀ। ਮੈਂ ਉਹਨਾਂ ਦਿਨਾਂ ਦੇ ਵਿੱਚ ਇੰਡੀਅਨ ਮੀਡੀਆ ਦਾ ਹਾਲ ਦੇਖਿਆ, ਜਦੋਂ ਕੈਨੇਡਾ ਦੇ ਨਾਲ ਕੰਟਰੋਵਰਸੀ ਚੱਲਦੀ ਸੀ। ਕਿਉਂਕਿ ਉੱਥੋਂ ਦੇ ਜਿਹੜੇ ਮਾਹਰ ਨੇ, ਵਿਸ਼ੇਸ਼ੱਗ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹਨਾਂ ਨੇ ਇਹ ਚੀਜ਼ ਬੜੀ ਪ੍ਰਚਾਰੀ ਕਿ ਭਾਰਤ ਦੀ ਅਹਿਮੀਅਤ ਬਹੁਤ ਹੈ। ਭਾਰਤ ਦੀ ਲੋੜ ਅਮਰੀਕਾ ਨੂੰ ਹੈ ਜ਼ਿਆਦਾ। ਹਾਂਜੀ, ਭਾਰਤ ਨੂੰ ਲੋੜ ਨਹੀਂ ਹੈ। ਭਾਰਤ ਕੋਲੇ ਰੂਸ ਹੈ, ਭਾਰਤ ਕੋਲੇ ਆਹ ਦੇਸ਼ ਆ, ਭਾਰਤ ਕੋਲੇ ਇਹ ਹੈ। ਸੋ ਉਹਨਾਂ ਨੇ ਇਹ ਪ੍ਰਚਾਰ ਹੈ ਕਿ ਹੁਣ ਅਸੀਂ ਵਰਲਡ ਇਕੋਨਮੀ ਦੇ ਵਿੱਚ 5ਵੇਂ ਨੰਬਰ ਦੇ ਵਿੱਚ ਡੋਮੀਨੇਟ ਆ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇੱਕ ਫੈਕਟ ਚੈੱਕ ਪ੍ਰੋਗਰਾਮ ਵੀ ਕਰਾਂਗੇ ਇਹਦੇ ਉੱਤੇ। ਉਹ ਹੁਣ ਕਹਿ ਰਹੇ 3ਜੇ ਨੰਬਰ ਦੀ। ਉਹ ਕਹਿੰਦੇ 5ਵੇਂ ਨੰਬਰ ਤੇ ਆਉਣ ਕਰਕੇ ਸਾਡੀ ਅਹਿਮੀਅਤ ਮੁਲਕ ਦੁਨੀਆ ਦੇ ਵਿੱਚ ਵਧੀ ਆ। ਸਾਡੇ ਬਾਜ਼ਾਰ ਦੀ, ਸਾਡੀ ਵਸੋਂ ਦੀ ਇੱਥੇ ਲੋੜ ਆ ਦੁਨੀਆ ਨੂੰ। ਇਨਵੈਸਟਰਸ ਆ ਰਹੇ ਨੇ। ਇਸ ਕਰਕੇ ਹੁਣ ਅਸੀਂ ਹੋ ਸਕਦਾ ਵਰਲਡ ਇਕੋਨਮੀ ਨੂੰ ਡਰਾਈਵ ਕਰਨ ਲੱਗੇ, ਜਾਂ ਉਹਦੇ ਇੱਕ ਧੁਰੇ ਨੂੰ ਅਸੀਂ ਇੰਪੈਕਟ ਜ਼ਰੂਰ ਕਰਾਂਗੇ। ਸੋ ਇਸ ਕਰਕੇ ਬਹੁਤ ਪ੍ਰਚਾਰਿਆ ਸੀ। ਪਰ ਇਹ ਜਿਵੇਂ ਤੁਸੀਂ ਕਿਹਾ ਕਿ ਉਸ ਹੰਕਾਰ ਨੂੰ ਸੱਟ ਵੱਜੀ ਹੈ। ਉਹ ਜਿਹੜਾ ਇੱਕ ਨੈਰੇਟਿਵ ਸਿਰਜਿਆ ਗਿਆ ਸੀ ਗੁਬਾਰੇ ਦੀ ਤਰ੍ਹਾਂ, ਜਿਹੜਾ ਅਸਥਾਈ ਸੀਗਾ, ਉਹ ਟੁੱਟਿਆ। ਬਾਈਡਨ ਨੇ ਰੱਦ ਕੀਤਾ। ਔਰ ਜੇ ਸਿੱਖ ਪਰਸਪੈਕਟਿਵ ਤੋਂ ਦੇਖੀਏ ਤਾਂ ਇਹਨਾਂ ਚੀਜ਼ਾਂ ਦੀ ਬਹੁਤ ਅਹਿਮੀਅਤ ਹੈ। ਪਿਛਲੇ 4 ਦਹਾਕਿਆਂ ਤੋਂ ਸਿੱਖ ਦੁਨੀਆ ਦੇ ਵੱਖ-ਵੱਖ ਪਲੇਟਫਾਰਮਸ ਦੇ ਉੱਤੇ ਆਪਣੇ ਨਾਲ ਹੁੰਦੇ ਜ਼ੁਲਮ ਦੀ ਗੱਲ, ਆਪਣੇ ਨਾਲ ਹੁੰਦੇ ਜ਼ਬਰ ਦੀ ਗੱਲ, ਕੁਰਬਾਨੀਆਂ ਦੀ ਗੱਲ, ਇਤਿਹਾਸਿਕ ਥਾਵਾਂ ਦੇ ਉੱਤੇ, ਮਹਾਨ ਥਾਵਾਂ ਦੇ ਉੱਤੇ ਹਮਲੇ ਦੀ ਗੱਲ ਉਹ ਰੱਖ ਰਹੇ ਨੇ। ਜੈਨੋਸਾਈਡ ਦੀ ਗੱਲ ਉਹ ਰੱਖ ਰਹੇ ਨੇ। ਪਰ ਉਹ ਵੀ ਚੀਜ਼ਾਂ ਕਿਤੇ ਨਾ ਕਿਤੇ ਕੰਟਰੋਲ ਜਾਂ ਅੰਡਰ ਇਫੈਕਟ ਜਾਂ ਦਰਕਿਨਾਰ ਕੀਤੀਆਂ ਜਾਂਦੀਆਂ ਰਹੀਆਂ ਵੱਖ-ਵੱਖ ਸਰਕਾਰਾਂ ਵੱਲੋਂ। ਇੱਕ ਚੀਜ਼ ਨੂੰ ਹੋਰ ਤੁਸੀਂ ਦੇਖਿਓ, ਇਹ ਸਾਰੇ ਮਸਲੇ ਦੇ ਵਿੱਚ ਪ੍ਰਵੀਨ ਜੀ ਜਿਹੜੀ ਜੜ ਆ ਨਾ, ਹਾਂਜੀ, ਉਹ ਆ ਸਰਕਾਰ ਦੀ, ਉੱਥੋਂ ਦੀ ਸਰਕਾਰ ਦੀ ਇੱਥੇ ਇੰਟਰਫੇਰੈਂਸ। ਜੀ, ਜੀ। ਚਾਹੇ ਉਹ ਸਿੱਖਾਂ ਦੇ ਮਾਮਲਿਆਂ 'ਚ ਹੋਵੇ, ਚਾਹੇ ਉਹਨਾਂ ਦੇ ਉਹ ਧਾਰਮਿਕ ਮਾਮਲਿਆਂ 'ਚ ਹੋਵੇ, ਜੀ, ਜੀ। ਚਾਹੇ ਉਹਨਾਂ ਦੇ ਸਮਾਜਿਕ ਮਾਮਲਿਆਂ 'ਚ ਹੋਵੇ। ਇੱਥੋਂ ਤੱਕ ਕਿ ਹੁਣ ਗਵਾਂਢੀ ਮੁਲਕ ਨੇ ਤਾਂ ਰਿਪੋਰਟ ਪੇਸ਼ ਕਰਤੀ ਜੀ, ਜੀ। ਕਿ ਕਿਸ ਤਰੀਕੇ ਦੇ ਨਾਲ ਉੱਥੇ ਜਿਹੜੇ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੀ ਜਿਹੜੀ ਦੌੜ ਦੇ ਵਿੱਚ ਉਹਨਾਂ ਨੇ ਕਿੱਦਾਂ ਮੈਂਬਰਸ਼ਿਪਾਂ ਬਾਏ ਕੀਤੀਆਂ ਤੇ ਕੀ ਕੁਛ ਜਿਹੜਾ ਉੱਥੇ ਉਹਨਾਂ ਨੇ ਨਹੀਂ ਕੀਤਾ, ਕੀ ਗੁੱਲ ਖਿਲਾਏ। ਤਾਂ ਹੀ ਤਾਂ ਆਪਾਂ ਉੱਥੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦਾ ਬਿਆਨ ਤੇ ਉਹਦਾ ਰੁਖ ਬਦਲਦੇ ਦੇਖਿਆ ਇੱਕ ਹੀ ਦਿਨ ਦੇ ਵਿੱਚ। ਹਾਂ, ਵੀ ਉਹ ਆਪਾਂ ਦੇਖਿਆ ਵੀ ਉਹ ਕਿਸ ਤਰੀਕੇ ਦੇ ਨਾਲ ਆ। ਸੋ ਇੰਟਰਫੇਰੈਂਸ ਹੁਣ ਤੁਸੀਂ ਇੱਥੇ ਵੀ ਹੋਰ ਕਈ ਤਰੀਕੇ ਨਾਲ ਦੇਖੋਗੇ। ਯਾਦ ਹੋਣਾ ਪ੍ਰਵੀਨ ਜੀ, ਜਦੋਂ 90 ਦਾ ਦਹਾਕਾ ਸੀਗਾ, ਜੀ, ਉਸ ਦੌਰਾਨ ਪੰਜਾਬੀ ਮੂਵੀਆਂ, ਪੰਜਾਬੀ ਅਖਾੜੇ ਬਹੁਤ ਜ਼ਿਆਦਾ ਪ੍ਰਚਲਿਤ ਹੋਣੇ ਸ਼ੁਰੂ ਹੋਏ। ਜੀ, ਜੀ। ਕਿਹਦਾ ਥਾਪੜਾ ਸੀ? ਬਿਲਕੁਲ, ਬਿਲਕੁਲ। ਠੀਕ ਹੈ ਨਾ। ਉਹ ਕੀ ਸੀਗਾ? ਅੱਜ ਤੁਸੀਂ ਇੱਥੇ ਵੀ ਦੇਖੋਗੇ, ਦੇਖੋ ਸੱਭਿਆਚਾਰਕ ਚੀਜ਼ਾਂ ਹੋਣੀਆਂ ਕੋਈ ਕਿਸੇ ਨੂੰ ਦੁੱਖ ਦੀਆਂ ਨਹੀਂ। ਹਾਂਜੀ, ਹਾਂਜੀ। ਪਰ ਤੁਸੀਂ ਦੇਖੋ ਵੀ ਕਿਹੜੀਆਂ ਚੀਜ਼ਾਂ ਹੁਣ ਜ਼ਿਆਦੀਆਂ ਹੋਣ ਲੱਗ ਗਈਆਂ। ਕਿਹੜੇ ਜਿਹੜੇ ਪ੍ਰੋਗਰਾਮ ਆ ਉਹ ਅਚਨਚੇਤੇ, ਜਿੱਥੇ ਇੱਕ ਨਹੀਂ ਸੀ ਹੁੰਦਾ, ਉਹ 4-4 5-5 ਹਰ ਇੱਕ ਸ਼ਹਿਰ 'ਚ ਹੋਣ ਲੱਗ ਗਏ। ਹਾਂਜੀ, ਨੋ ਡਾਊਟ ਆਪਣੀ ਪਾਪੂਲੇਸ਼ਨ ਵਧੀ ਆ, ਪਰ ਕੀ ਵਾਕਈ ਇੰਨੀ ਵੱਧ ਗਈ? ਪਿਛਲੇ 1-2 ਸਾਲਾਂ 'ਚ ਹੀ ਇੰਨੇ ਸਰਗਰਮੀ ਜਿਹੜੀ ਉਹ ਹੋ ਗਈ ਆ। ਤੁਸੀਂ ਉਹ ਦੇਖੋ ਵੀ ਜਿਹੜੇ ਕਰਾਉਣ ਵਾਲੇ ਹੁੰਦੇ ਆ, ਉਹਨਾਂ ਦੀਆਂ ਨੇੜਤਾਵਾਂ ਕਿਹਨਾਂ ਦੇ ਨਾਲ ਜਿਹੜੀਆਂ ਜ਼ਿਆਦੀਆਂ ਆ ਰਹੀਆਂ। ਜੀ, ਜੀ। ਕਿੱਥੇ ਉਹਨਾਂ ਦੀਆਂ ਤਸਵੀਰਾਂ, ਕਿਸੇ ਦੀਆਂ ਕੌਂਸੂਲੇਟ ਦੇ ਨਾਲ ਨੇੜਤਾ ਹੁੰਦੀ ਹੈ, ਕਿਸੇ ਦੀ ਕਿਤੇ ਹੁੰਦੀ, ਕਿਸੇ ਦੀ ਕਿਤੇ ਹੁੰਦੀ ਆ। ਉਹ ਆਪਾਂ ਨੂੰ ਬਹੁਤ ਧਿਆਨ ਦੇ ਕੇ ਜਿਹੜਾ ਉਹ ਦੇਖਣ ਦੀ ਜ਼ਰੂਰਤ ਆ। ਇਹਨਾਂ ਨੇ ਜੋ ਕੰਮ ਉੱਥੇ ਕੀਤਾ, ਪਾੜੋ ਤੇ ਰਾਜ ਕਰੋ, ਇੱਥੇ ਵੀ ਉਹ ਇੱਥੇ ਟਰਾਈ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਜਿਹੜਾ ਇਹਨਾਂ ਦਾ ਸੋ ਕਾਲਡ ਮੈਮੋ, ਜਿਸ ਨੂੰ ਇਹ ਨਕਾਰਦੇ ਆ ਵੀ ਸਾਡਾ ਨਹੀਂ ਆ। ਭਾਈ ਨਿੱਜਰ ਹੋਣਾ ਦੇ ਕਤਲ ਤੋਂ ਪਹਿਲਾਂ ਦਾ ਜਿਹੜਾ ਉਹ ਮੈਮੋ ਸਾਹਮਣੇ ਜਿਹੜਾ ਉਹ ਆਇਆ ਸੀ, ਜਦੋਂ ਇੰਟਰਸੈਪਟ ਨੇ ਦੁਨੀਆ ਭਰ ਦੇ ਵਿੱਚ ਜਨਤਕ ਜਿਹੜਾ ਉਹ ਕੀਤਾ, ਉਹਦੇ ਵਿੱਚ ਇੱਕ ਖਾਸ ਸੀਗਾ ਵੀ ਜਿਹੜੇ ਕੁਛ ਮੋਡਰੇਟ ਆ, ਵਿਚਾਲੇ ਵਾਲੇ ਆ, ਜਾਂ ਉਹ ਉਨੀ ਗੱਲ ਜਿਹੜੀ ਉਹ ਨਹੀਂ ਕਰਦੇ, ਉਹਨਾਂ ਨੂੰ ਨਾਲ ਜੋੜ ਕੇ ਉਹਨਾਂ ਨੂੰ ਵੀ ਇਹਨਾਂ ਦੇ ਉਲਟ ਵਰਤੋ। ਉਹੀ ਚੀਜ਼ ਹੋ ਰਹੀ ਆ ਜੀ। ਉਹੀ ਨੈਰੇਟਿਵ, ਉਹੀ ਪ੍ਰੋਪੇਗੈਂਡਾ, ਉਹੀ ਬਰਤਾਂਤ ਘੜ ਹੋ ਰਹੇ ਆ। ਸੋ ਆਪਾਂ ਨੂੰ ਬਹੁਤ ਹੀ ਧਿਆਨ ਦੇ ਨਾਲ ਜਿਹੜਾ ਉਹ ਚੱਲਣ ਦੀ ਜ਼ਰੂਰਤ ਆ। ਜਿਹੜੀ ਡਿਸਇਨਫੋਰਮੇਸ਼ਨ ਵਾਲੀ ਗੱਲ ਆ ਨਾ ਪ੍ਰਵੀਨ ਜੀ, ਉਹ ਤਾਂ ਸ਼ਰੇਆਮ ਹੀ ਤੁਹਾਨੂੰ ਜਿਹੜਾ ਦਿਖੂਗਾ ਉਹਨਾਂ ਲੋਕਾਂ ਦੇ ਖਿਲਾਫ ਜਿਹੜਾ ਇਦਾਂ ਬੋਲਦੇ ਆ, ਉਸ ਸਰਕਾਰ ਨੂੰ ਕ੍ਰਿਟਿਸਾਈਜ਼ ਕਰਦੇ, ਉਸ ਪ੍ਰਸ਼ਾਸਨ ਨੂੰ ਕ੍ਰਿਟਿਸਾਈਜ਼ ਕਰਦੇ ਆ। ਉਹਨਾਂ ਲੋਕਾਂ ਨੂੰ, ਉਹਨਾਂ ਅਦਾਰਿਆਂ ਦੇ ਉਲਟ ਉਹਨਾਂ ਨੇ ਨਵੇਂ-ਨਵੇਂ ਬੰਦੇ ਖੜੇ ਕਰਨੇ ਆ। ਉਹਨਾਂ ਨੂੰ ਜਾਣ-ਬੁੱਝ ਕੇ ਕੰਟਰੋਵਰਸੀਆਂ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕਰਨੀ ਹੈ। ਉਹ ਉੱਥੋਂ ਤੱਕ ਕਿ ਉਹ ਜਿਹੜੇ ਉਹਨਾਂ ਦੇ ਉਲਟ ਬੋਲਦੇ, ਉਹਨਾਂ ਦੇ ਹੀ ਬੰਦੇ ਉਹ ਕਹਿਣਗੇ ਜੀ ਵੀ ਉਹ ਏਦਾਂ ਆ, ਉਹ ਆਹ ਕਰਦੇ ਆ, ਉਹ ਏਦਾਂ ਕਰਦੇ ਆ। ਉਹ ਚੀਜ਼ਾਂ ਉਹਨਾਂ ਨੇ ਜਾਣ-ਬੁੱਝ ਕੇ ਕਰਨੀਆਂ। ਬਹੁਤ ਸਾਰੇ ਜਿਹੜੇ ਸਰਕਾਰੀ ਬੰਦੇ
ਇਸ ਟਾਈਮ ਦੇ ਉੱਤੇ ਤੁਹਾਨੂੰ ਅਚਨਚੇਤੇ ਜਿਹੜੇ ਉਹ ਆਉਣਗੇ ਵੀ ਇਹਨਾਂ ਦਾ ਉਭਾਰ ਕਿੱਥੋਂ ਆ ਗਏ, ਅਚਨਚੇਤੇ ਕਿੱਥੋਂ ਆ ਗਏ, ਕਿੱਥੋਂ ਅਚਾਨਕ ਪੈਦਾ ਹੋ ਗਏ, ਵੀ ਇਹ ਕੌਣ ਆ ਗਏ ਆ। ਸੋ ਉਹਨਾਂ ਨੇ ਜਾਣਬੁੱਝ ਕੇ ਉਹਨਾਂ ਦੇ ਇਨਫਲੂਐਂਸਰ, ਕੰਟੈਂਟ ਕ੍ਰੀਏਟਰ ਉਹਨਾਂ ਨੇ ਉਹ ਤਿਆਰ ਕਰਕੇ ਉਹਨਾਂ ਅਦਾਰਿਆਂ ਨੂੰ, ਉਹਨਾਂ ਲੋਕਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨੀ ਆ। ਸੋ ਆਪਾਂ ਨੂੰ ਬਹੁਤ ਹੀ ਜ਼ਿਆਦਾ ਸੁਚੇਤ ਰਹਿਣ ਦੀ ਇੱਥੇ ਜਿਹੜੀ ਉਹ ਜ਼ਰੂਰਤ ਆ ਵੀ ਕੀ ਇਸ ਦੇ ਵਿੱਚ ਚੱਲ ਰਿਹਾ। ਬਾਕੀ ਜੇ ਤੁਹਾਡੇ ਕੋਈ ਵਿਚਾਰ ਆ ਸਰੋਤਿਓ, ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਆ। ਸਟੂਡੀਓ ਦਾ ਨੰਬਰ ਹੈ 408 272 5200 408272 5200 ਦੇ ਉੱਤੇ। ਇੱਕ ਐਂਗਲ ਤੋਂ ਹੋਰ ਵੀ ਜਿਹੜੀਆਂ ਇੱਧਰਲੀਆਂ ਹੁਣ ਏਜੰਸੀਆਂ ਨੇ ਉਹ ਥੋੜ੍ਹੀਆਂ ਅਲਰਟ ਨੇ। ਉਹ ਇਹ ਕਹਿ ਰਹੀਆਂ ਨੇ ਕਿ ਜਿਹੜੇ ਅਫੀਸ਼ੀਅਲਸ ਨੇ, ਗਵਰਨਮੈਂਟ ਅਫੀਸ਼ੀਅਲਸ, ਇੰਡੀਅਨ ਗਵਰਨਮੈਂਟ ਅਫੀਸ਼ੀਅਲਸ, ਉਹ ਹੁਣ ਡਿਪਲੋਮੈਟਿਕ ਪੱਧਰ ਤੇ ਨੇ ਐਕਟਿਵ। ਉਹਨਾਂ ਦੇ ਜਿਹੜੇ ਕੰਮਕਾਰ ਨੇ ਉਹ ਇਸ ਤੋਂ ਵੀ ਅੱਗੇ ਲੈਵਲ ਦੇ ਨੇ। ਉਹ ਮਾਈਨੋਰਟੀਜ਼ ਦੇ ਕੰਮਾਂ ਕਾਰਾਂ ਦੇ ਵਿੱਚ ਦਖਲਅੰਦਾਜ਼ੀ ਕਰਦੇ ਨੇ। ਉੱਥੇ ਦੇਖਦੇ ਨੇ ਕਿ ਇੱਥੋਂ ਦੀ ਪੋਲਿਟਿਕਸ, ਮਾਈਨੋਰਟੀ ਪੋਲਿਟਿਕਸ ਕੀ ਕਹਿ ਰਹੀ ਹੈ, ਇੱਥੋਂ ਦੇ ਲੋਕ ਕਿਹੋ ਜਿਹੀਆਂ ਚੀਜ਼ਾਂ ਉੱਥੇ ਦੇਖਦੇ ਨੇ, ਉੱਥੋਂ ਦੇ ਬਾਰੇ ਸੋਚਦੇ ਨੇ। ਪਿੱਛੇ ਤੁਸੀਂ ਇੱਕ ਬਿੱਲ ਆਇਆ ਸੀਗਾ, ਉਸ ਬਿੱਲ ਦੇ ਵਿੱਚ ਵੀ ਕਈ ਇੰਡੀਅਨ ਲੋਕਾਂ ਦੇ ਉੱਤੇ ਦੋਸ਼ ਲੱਗਿਆ, ਇੰਡੀਅਨ ਡਿਪਲੋਮੈਟਸ ਕਹਿ ਸਕਦੇ ਹਾਂ ਜਾਂ ਇੰਡੀਅਨ ਅਫੀਸ਼ੀਅਲਸ ਦੇ ਉੱਤੇ, ਕਿ ਉਸ ਬਿੱਲ ਦੇ ਵਿੱਚ ਵੀ ਉਹਦਾ ਵਿਰੋਧ ਕਰਨ ਦੇ ਵਿੱਚ ਵੀ ਉਹਨਾਂ ਦੀ ਭਾਵਨਾ ਸੀ ਕਿ ਇਹ ਬਿੱਲ ਪਾਸ ਨਹੀਂ ਹੋਣਾ ਚਾਹੀਦਾ, ਇਹ ਸਾਡੇ ਅਗੇਂਸਟ ਹੈ। ਕੈਲੀਫੋਰਨੀਆ ਦੀ ਜਿਹੜੀ ਬੀਬੀ ਸਾਡੇ ਬੇਕਰਸਫੀਲਡ ਤੋਂ ਨੇ, ਉਹਨਾਂ ਨੇ ਸਿੱਖ ਕਤਲੇਆਮ ਦੇ ਬਾਰੇ ਵਿਧਾਨ ਸਭਾ ਦੇ ਵਿੱਚ ਇਹ ਗੱਲ ਮਤਾ ਪਾਸ ਕਰਾਇਆ ਸੀ, ਸਿੱਖ ਜੈਨੋਸਾਈਡ ਹਾਂ, ਸਿੱਖ ਜੈਨੋਸਾਈਡ ਦਾ। ਉਹਨਾਂ ਨੂੰ ਵੀ, ਹਾਂਜੀ, ਜਸਮੀਤ ਬੈਂਸ, ਉਹਨਾਂ ਤੱਕ ਵੀ ਅਪਰੋਚ ਹੋਈ ਕਿ ਉਹਨਾਂ ਨੇ ਦੱਸਿਆ ਵੀ ਮੈਨੂੰ ਜਿਹੜੇ ਆ ਉਹ ਬਿੱਲ ਦੀ ਜਿਹੜੇ ਉਹ ਹੱਕ 'ਚ ਸੀਗੇ ਉਹ ਬਿੱਲ ਦੇ, ਜਦੋਂ ਉਹ ਕੀਤਾ ਤਾਂ ਉਹਦੇ ਉਲਟ ਉਹਨੂੰ ਜਿਹੜਾ ਉਹ ਕਰਨ ਵੀ ਜਿਹੜੇ ਆ ਕੋਈ ਚੁਣਿਆ ਹੋਇਆ ਨੁਮਾਇੰਦਾ, ਹਾਂ, ਜਦੋਂ ਸਿੱਖ ਜੈਨੋਸਾਈਡ ਦਾ ਉਹਨਾਂ ਨੇ ਪਾਸ ਕਰਾਇਆ ਵੀ ਉਸ ਤੋਂ ਬਾਅਦ ਚੋਂ ਕਿਹੜੇ ਬੰਦੇ ਜਿਹੜੇ ਉਹਨਾਂ ਨੂੰ ਡਰਾਉਣ ਧਮਕਾਉਣ ਦੇ ਲਈ। ਹਾਂਜੀ, ਹੁਣ ਤੁਸੀਂ ਇਹ ਦੇਖੋ ਕਿ ਇੱਕ ਚੁਣੇ ਹੋਏ ਨੁਮਾਇੰਦੇ ਦੀ ਅਮਰੀਕਾ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਕਿੰਨੀ ਵੈਲਿਊ ਹੈ, ਕਿੰਨੇ ਲੋਕਾਂ ਦਾ ਉਹ ਰਿਪਰੈਜ਼ੈਂਟੇਟਿਵ ਹੈ। ਜੇਕਰ ਉਹਦੇ ਤੱਕ ਅਪਰੋਚਾਂ ਹੋ ਸਕਦੀਆਂ, ਜੇਕਰ ਉਹਦੇ ਤੱਕ ਪਹੁੰਚ ਹੋ ਸਕਦੀ, ਉਹ ਚੀਜ਼ ਪਿੰਚ ਕਰ ਰਹੀ ਹੈ ਇੱਕ ਸਿਸਟਮ ਨੂੰ, ਤਾਂ ਤੁਸੀਂ ਦੇਖੋ ਕਿ ਜਿਹੜੇ ਆਮ ਲੋਕ ਨੇ, ਜਿਹੜੇ ਆਪਣੇ ਪੱਧਰ ਤੇ ਇਹਨਾਂ ਚੀਜ਼ਾਂ ਨੂੰ ਦੇਖਦੇ ਨੇ, ਭਾਵੇਂ ਜਜ਼ਬਾਤੀ ਤੌਰ ਤੇ ਲੱਗੇ ਹੋਏ ਨੇ, ਭਾਵੇਂ ਭਾਵਨਾਤਮਕ ਤੌਰ ਤੇ ਕੌਮ ਦੇ ਨਾਲ ਜੁੜਾਵ ਕਰਕੇ ਲੱਗੇ ਹੋਏ ਨੇ, ਉਹਨਾਂ ਨੂੰ ਉਹ ਕਿਸ ਤਰੀਕੇ ਦੇ ਨਾਲ ਟਾਰਗੇਟ ਕਰਦੇ ਆ। ਇਹੀ ਤਾਂ ਟ੍ਰਾਂਸਨੈਸ਼ਨਲ ਡਿਪਰੈਸ਼ਨ ਆ। ਹਾਂਜੀ, ਜੀ ਬਿਲਕੁਲ। ਇਹੀ ਤਾਂ ਜ਼ਬਰ ਹੈ, ਇਹੀ ਤਾਂ ਅਤਿਆਚਾਰ ਆ ਜਿਹੜਾ ਇੰਨੀ ਦੂਰੋਂ ਬੈਠੀਆਂ ਵੀ ਜਿਹੜੀਆਂ ਉਹ ਸਰਕਾਰਾਂ, ਉਹ ਪ੍ਰਸ਼ਾਸਨ ਆਪਣਾ ਚਿਹਰਾ ਨੰਗਾ ਹੁੰਦਿਆਂ ਹੋਇਆ ਦੇਖ ਨਹੀਂ ਸਕਦੀਆਂ। ਉਹ ਪਹਿਲੋਂ ਅੰਦਰ ਖਾਤੇ ਚੱਲਦਾ ਸੀ ਕੰਮ, ਵੀ ਕਦੀ ਕਿਤੇ ਕੋਈ ਬੰਦਾ ਬਾਏ ਕਰ ਲਿਆ ਜਾਂ ਕਿਤੇ ਕੋਈ ਅਦਾਰੇ ਨੂੰ ਜਿਹੜਾ ਉਹ ਨਾਲ ਜੋੜ ਲਿਆ, ਉਹਨਾਂ ਦਾ ਹਾਵ ਭਾਵ ਜਿਹੜਾ ਅਚਨਚੇਤੇ ਬਦਲ ਜਾਂਦਾ ਆ। ਕੋਈ ਜਣਾ ਕਿਤੇ ਜਾਂਦਾ ਆ, ਉੱਥੇ 2-4 ਦਿਨ ਕੁਛ ਮਹੀਨੇ ਅੰਦਰ ਲਾ ਕੇ ਆਉਂਦਾ ਆ, ਤੇ ਬਾਅਦ ਚ ਆ ਕੇ ਬੰਦੇ ਦਾ ਸੋਰੀ ਬਦਲ ਜਾਂਦੇ ਆ, ਵੀ ਉਹ ਕਿੱਦਾਂ ਉਹ ਟੋਟਲੀ ਉਹਦਾ ਯੂ ਟਰਨ ਜਿਹੜੀਆਂ ਉਹ ਚੀਜ਼ਾਂ ਦੇ ਵਿੱਚ ਉਹ ਹੋ ਜਾਂਦਾ ਆ। ਨੋ ਡਾਊਟ ਉਹਨੂੰ ਕਈ ਤਰੀਕੇ ਦੇ ਉਹਨਾਂ ਨੇ ਜ਼ੁਲਮ ਕੀਤੇ ਹੋਣਗੇ, ਜਾਂ ਜੋ ਵੀ ਕੀਤਾ ਕਿਸ ਤਰੀਕੇ ਦਾ ਉਹਨੂੰ ਆਪਣੇ ਪੱਖ 'ਚ ਕਰ ਲੈਣਾ, ਕਈਆਂ ਨੂੰ ਪੈਸਿਆਂ ਦੇ ਨਾਲ, ਕਿਸੇ ਨੂੰ ਇਸ ਤਰੀਕੇ ਦੇ ਨਾਲ। ਸੋ ਇਹ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਆ, ਇਹ ਬਹੁਤ ਜ਼ੋਰਾਂ ਸ਼ੋਰਾਂ ਦੇ ਉੱਤੇ ਇਸ ਟਾਈਮ ਜਿਹੜਾ ਭਾਰਤੀ ਪ੍ਰਸ਼ਾਸਨ ਆ ਉਹ ਚਲਾ ਰਿਹਾ ਆ, ਉਹ ਕਰ ਰਿਹਾ ਆ। ਇਸ ਦੇ ਪ੍ਰਤੀ ਆਪਾਂ ਗੱਲਬਾਤ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਜਿਹੜਾ ਕਰਦੇ ਹਾਂ ਬ੍ਰੇਕ ਤੋਂ ਬਾਅਦ 'ਚ। ਤੇ ਤੁਸੀਂ ਵੀ ਸਰੋਤਿਓ ਆਪਣੇ ਵਿਚਾਰ ਜੇ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 408 272 5200 408272 5200 ਦੇ ਉੱਤੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਰਾਜਕਰਮਵੀਰ ਸਿੰਘ ਜੀ। ਰਾਜਕਰਮਵੀਰ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਦੇਖ ਰਹੇ ਸਾਰੇ ਸਰੋਤੇ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਤੇ ਵਿਚਾਰ ਜ਼ਰੂਰ ਰੱਖੋ ਆਪਣੇ 408 272 5200 ਵਿਚਾਰਾਂ ਦੀ ਆਜ਼ਾਦੀ ਦੇ ਕਰਕੇ ਖੁੱਲ ਕੇ ਵਿਚਾਰ ਰੱਖਣ ਕਰਕੇ ਤਾਂ ਉਹਨਾਂ ਨੂੰ ਜਿਹੜੀ ਆ ਹੱਸਾ ਪਸੁੰਗੀ ਹੈ ਵੀ ਉਹ ਇਸ ਪੱਧਰ ਤੱਕ ਜਿਹੜਾ ਇੱਕ ਪਾਸੇ ਤਾਂ ਕਹਿੰਦੇ ਵੀ ਇਹਨਾਂ ਰੈਫਰੈਂਡਮਾਂ ਦੇ ਨਾਲ ਕੋਈ ਫਰਕ ਨਹੀਂ ਆ, ਦੂਜੇ ਪਾਸੇ ਇਹ ਵੀ ਕਹਿੰਦੇ ਵੀ ਅਸੀਂ ਕਰਾਉਣ ਵੀ ਨਹੀਂ ਦੇਣਾ। ਹੁਣ ਜਨਵਰੀ 'ਚ ਹੋਣਾ ਆ ਉੱਥੇ ਸੈਨ ਫਰਾਂਸਿਸਕੋ 'ਚ, ਦੇਖੋ ਉੱਥੇ ਕੀ ਬਣਦਾ ਹੈ ਵੀ ਕੀ ਉਸ ਤੋਂ ਪਹਿਲਾਂ। ਪਰ ਜੋ ਇਹ ਸਾਰਾ ਕੁਝ ਵਾਪਰ ਰਿਹਾ ਆ ਉਹਦੇ ਨਾਲ ਬਹੁਤ ਸਾਰੇ ਲੋਕਾਂ ਦੇ ਵਿੱਚ ਉਹਦੀ ਹਮਾਇਤ ਵੀ ਵੱਧਦੀ ਹੈ। ਜਿੰਨਾ ਇਹ ਦੱਬਣ ਦੀ ਕੋਸ਼ਿਸ਼ ਕਰਦੇ, ਜਿੱਦਾਂ ਆਪਾਂ ਪਹਿਲਾਂ ਕਿਹਾ, ਵੀ ਉਹਨਾਂ ਹੀ ਜਿਹੜਾ ਉਹ ਗਾਹ ਨੂੰ ਜਾਂਦਾ ਜੀ। ਜਦੋਂ ਕੋਈ ਲਹਿਰਾਂ ਸੰਘਰਸ਼ ਚੱਲਦੇ ਆ ਨਾ, ਫਿਰ ਉਹਨਾਂ ਸੰਘਰਸ਼ਾਂ ਨੂੰ ਬਦਨਾਮ ਵੀ ਕੀਤਾ ਜਾਂਦਾ। ਉਹਨਾਂ ਸੰਘਰਸ਼ਾਂ ਦੇ ਵਿੱਚ ਜਿਹੜੇ ਐਕਟਿਵ ਲੋਕ ਉਹਨਾਂ ਦੀ ਬਦਨਾਮੀ ਵੀ ਕੀਤੀ ਜਾਂਦੀ ਹੈ ਕਿ ਇਹ ਤਾਂ ਐਂ ਕਰਦੇ ਤਾਂ ਐਂ ਕਰਦੇ ਆ। ਆਪਾਂ ਦੇਖਿਆ ਜਦੋਂ ਕਿਸਾਨੀ ਅੰਦੋਲਨ ਸੀਗਾ ਤੇ ਜਿਹੜੇ ਹਿੰਦੀ ਨਿਊਜ਼ ਚੈਨਲਾਂ ਦੇ ਐਂਕਰ ਸੀਗੇ, ਗੋਦੀ ਮੀਡੀਆ ਵਾਲੇ, ਉਹਨਾਂ ਦਾ ਜ਼ੋਰ ਲੱਗਿਆ ਪਿਆ ਸੀਗਾ ਕਿ ਬਾਈ ਇਹ ਤਾਂ ਐਂ ਕਰ ਦੇਣਗੇ, ਤਾਂ ਫਨਾਹ ਕਰ ਦੇਣਗੇ, ਤਾਂ ਇਹ ਕਰ ਦੇਣਗੇ, ਇਹ ਚਾਈਨਾ ਸਪੋਂਸਰਡ ਆ, ਇਹ ਪਾਕਿਸਤਾਨ ਸਪੋਂਸਰਡ ਆ। ਠੀਕ ਉਸੇ ਤਰ੍ਹਾਂ ਜਿਹੜੇ ਲੋਕ ਇੱਥੇ ਵੀ ਕੌਮ ਦੀ ਗੱਲ ਕਰਦੇ ਆ, ਜਿਹੜੇ ਅਦਾਰੇ ਸਿੱਖ ਇਸ਼ੂਜ਼ ਨੂੰ ਉਠਾਉਂਦੇ ਆ, ਸਿੱਖ ਇਸ਼ੂਜ਼ ਦੇ ਬਾਬਤ ਲੋਕਾਂ ਨੂੰ ਦੱਸਦੇ ਆ, ਜਾਗਰੂਕ ਕਰਦੇ ਆ, ਉਹ ਵੀ ਦੱਸਦੇ ਕਿ ਵਰਲਡ ਦੇ ਵਿੱਚ ਵਾਪਰ ਕੀ ਰਿਹਾ ਤੇ ਸਿੱਖ ਪਰਸਪੈਕਟਿਵ ਤੋਂ ਚੀਜ਼ਾਂ ਕਿਵੇਂ ਅਹਿਮੀਅਤ ਰੱਖਦੀਆਂ ਨੇ, ਉਹਨਾਂ ਨੂੰ ਵੀ ਭੰਡਣ ਦਾ ਕੰਮ ਕੀਤਾ ਜਾਂਦਾ। ਉਹਨਾਂ ਨੂੰ ਵੀ ਠਿੱਬੀ ਲਾਉਣ ਦੇ ਲਈ ਕਈ ਬੰਦੇ ਮੈਦਾਨ ਦੇ ਵਿੱਚ ਉਤਾਰੇ ਜਾਂਦੇ ਆ, ਬੈਗਡ ਕੀਤੇ ਜਾਂਦੇ ਆ, ਤੇ ਉਹ ਬੰਦਿਆਂ ਦਾ ਕੰਮ ਸਿਰਫ ਇੰਨਾ ਹੀ ਹੁੰਦਾ ਹੈ ਕਿ ਇਹ ਬੰਦੇ ਕਿਤੇ ਕੋਈ ਖਨਾਮੀ ਕਾਰਨ ਕੋਈ ਗਲਤੀ ਕੰਮ ਕਰਦੇ ਤਾਂ ਹੋ ਜਾਂਦੇ। ਜਿਹੜਾ ਬੰਦਾ 24 ਘੰਟੇ ਐਕਟਿਵ ਹੈ, ਜਿਹਨੇ ਕੁਝ ਕਰਨਾ ਹੀ ਨਹੀਂ, ਉਹਦੇ ਘਰੇ ਥੋੜੋ, ਜਿਹੜਾ ਹੁਣ ਮੈਦਾਨ 'ਚ ਹੀ ਨਹੀਂ ਆਇਆ, ਉਹਦੀ ਨਾ ਜਿੱਤ ਤੇ ਨਾ ਹਾਰ। ਜਿਹੜਾ ਮੈਦਾਨ 'ਚ ਹੈ ਉਹ ਜਿੱਤਦੇ ਵੀ ਹੈ, ਉਹ ਹਾਰਦਾ ਵੀ ਹੈ। ਜੇ ਸੂਰਜ ਚੜ੍ਹਿਆ ਤਾਂ ਉਹਦਾ ਪਰਛਾਵਾਂ ਵੀ ਬਣਨਾ, ਉਹਨੇ ਦਿਨ ਵੀ ਛਿਪਣਾ, ਰਾਤ ਵੀ ਹੋਣੀ ਹੈ, ਸਾਰਾ ਕੁਝ ਤੈਅ ਹੈ ਇਸ ਤਰ੍ਹਾਂ। ਸੋ ਕੰਮ ਕਰਦਿਆਂ ਤੋਂ ਬਹੁਤ ਵਾਰ ਤੁਹਾਡੇ ਤੋਂ ਗਲਤੀ ਫਲਤੀ ਵੀ ਹੋ ਜਾਂਦੀ ਹੈ, ਗਲਤ ਉਚਾਰਨ ਵੀ ਹੋ ਜਾਂਦਾ, ਕਿਉਂਕਿ ਮੇਰਾ ਤਾਂ ਇਹ ਉਚਾਰਨ ਵੀ ਇਸ ਤਰ੍ਹਾਂ ਦਾ ਇਹਨਾਂ ਸਹੀ ਨਹੀਂ ਹੈ, ਸਟੀਕ ਨਹੀਂ ਹੈ। ਪਰ ਕੁਛ ਬੰਦੇ ਸਿਰਫ ਇਸ ਕਰਕੇ ਕਿ ਇਹ ਅਦਾਰੇ ਲੱਗੇ ਹੋਏ ਨੇ, ਕੌਮ ਦੀ ਗੱਲ ਕਰਦੇ ਨੇ, ਉਹ ਉਸ ਨੈਰੇਟਿਵ ਦੇ ਅਧੀਨ ਰਹਿ ਕੇ ਕੰਮ ਕਰਦੇ ਨੇ, ਸਰਕਾਰਾਂ ਦਾ ਕੰਮ ਕਰਦੇ ਨੇ, ਤੇ ਉਹ ਫਿਰ ਜਾਣ ਬੁੱਝ ਕੇ ਇਹਨਾਂ ਚੀਜ਼ਾਂ ਨੂੰ ਵੱਡੀਆਂ ਬਣਾ ਕੇ ਪੇਸ਼ ਕਰਦੇ ਨੇ ਤਾਂ ਜੋ ਉਹ ਜਿਹੜੇ ਲੋਕਾਂ ਤੋਂ ਬੈਗਡ ਨੇ ਉਹਨਾਂ ਨੂੰ ਖੁਸ਼ ਰੱਖ ਸਕਣ, ਉਹਨਾਂ ਤੋਂ ਜੋ ਬਣਦਾ ਸਰਦਾ ਉਹ ਲੈ ਸਕਣ। ਤੇ ਇਹਦੇ ਆੜ ਦੇ ਵਿੱਚ, ਇਹਦੇ ਕਰਕੇ ਕੌਮ ਦੇ ਵਿੱਚ ਉਸ ਅਦਾਰੇ ਪ੍ਰਤੀ ਬੇਭਰੋਸਗੀ ਪੈਦਾ ਕਰਨ, ਜਿਹੜੀ ਕਿ ਉਹਦੇ ਅਦਾਰੇ ਦੀ ਕਹਿ ਲਈਏ ਕਿ ਉਹਦੀ ਪ੍ਰਸਿੱਧੀ ਦਾ ਕਾਰਨ ਹੁੰਦੀ ਹੈ। ਕਿਉਂਕਿ ਬੇਭਰੋਸਗੀ ਤਾਂ ਸਭ ਤੋਂ ਵੱਡਾ ਹਥਿਆਰ ਹੈ ਨਾ। ਤੁਹਾਡੇ ਤੇ ਭਰੋਸਾ ਹੈ, ਲੋਕ ਤੁਹਾਡੇ ਤੇ ਰਿਲਾਈ ਕਰ ਰਹੇ ਨੇ, ਤੁਹਾਡੀ ਜਾਣਕਾਰੀ ਤੇ ਉਹ ਵਿਸ਼ਵਾਸ ਪ੍ਰਗਟਾ ਰਹੇ ਨੇ, ਤੇ ਜਦੋਂ ਬੇਭਰੋਸਗੀ ਹੋਊਗੀ ਤਾਂ ਸਭ ਤੋਂ ਵੱਡਾ ਡੈਂਟ ਤਾਂ ਇਹੀ ਹੁੰਦਾ ਨਾ ਕਿ ਬੰਦੇ ਤੋਂ ਲੋਕ ਦੂਰ ਹੋਣਾ ਸ਼ੁਰੂ ਹੋ ਜਾਂਦੇ ਨੇ। ਤੇ ਇਸ ਕਰਕੇ ਨੁਕਸਾਨ ਕੀ ਹੋਊਗਾ, ਅਲਟੀਮੇਟਲੀ ਕੀ ਹੋਊਗਾ ਕਿ ਜਿਹੜੀਆਂ ਜਾਣਕਾਰੀਆਂ ਪਹੁੰਚ ਰਹੀਆਂ ਨੇ ਉਹ ਕਿਤੇ ਨਾ ਕਿਤੇ ਪ੍ਰਭਾਵਿਤ ਹੋਣਗੀਆਂ ਜੀ। ਜਿਹੜੀ ਟ੍ਰਾਂਸਨੈਸ਼ਨਲ ਡਿਪਰੈਸ਼ਨ ਦੇ ਵਿੱਚ ਜਿਹੜੀ ਆਨਲਾਈਨ ਡਿਸਇਨਫੋਰਮੇਸ਼ਨ ਕੈਂਪੇਨ ਆ ਜੀ, ਉਹ ਇੱਕ ਹਿੱਸਾ ਆ। ਜੀ ਜੀ ਜੀ। ਜਿਹੜਾ ਇਹ ਅੰਤਰਰਾਸ਼ਟਰੀ ਅਤਿਆਚਾਰ ਹੁੰਦਾ ਹੈ, ਹਾਂਜੀ ਹਾਂਜੀ, ਵੀ ਉਹਨਾਂ ਦੇ ਪ੍ਰਤੀ ਬੜੀ ਭਰੋਸਗੀ ਜਿਹੜੀ ਬਣਾਉਣੀ ਜਾਂ ਉਹਨਾਂ ਨੂੰ ਬਦਨਾਮ ਕਰਨਾ, ਹਾਂਜੀ ਹਾਂਜੀ, ਉਹ ਇੱਕ ਹਥਿਆਰ ਆ, ਉਹ ਇੱਕ ਟੂਲ ਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ, ਅੰਤਰਰਾਸ਼ਟਰੀ ਅਤਿਆਚਾਰ, ਜ਼ਬਰ ਦਾ। ਜੀ ਜੀ। ਸਟਾਕਿੰਗ, ਹਰਾਸਮੈਂਟ, ਹੈਕਿੰਗ, ਅਸਾਲਟ, ਅਟੈਂਪਟਡ ਕਿਡਨੈਪਿੰਗ, ਜਾਂ ਉਹਨਾਂ ਨੂੰ ਵਾਪਸ ਆਪਣੇ ਮੁਲਕ ਨੂੰ ਜਿਹੜਾ ਉਹ ਮਜਬੂਰ ਕਰਨਾ, ਪਿੱਛੇ ਬੈਠੇ ਪਰਿਵਾਰਕ ਜੀਆਂ ਨੂੰ ਉਹਨਾਂ ਨੂੰ ਧਮਕਾਉਣਾ ਜਾਂ ਉਹਨਾਂ ਨੂੰ ਡਿਟੇਨ ਕਰ ਲੈਣਾ, ਉਹਨਾਂ ਦੇ ਜਿਹੜੇ ਫਾਈਨੈਂਸ਼ੀਅਲ ਐਸੈਟਸ ਆ, ਵਸੀਲਿਆਂ ਨੂੰ ਜਿਹੜਾ ਉਹ ਜ਼ਬਤ ਕਰ ਲੈਣਾ। ਸੋ ਇਹ ਸਾਰੀਆਂ ਚੀਜ਼ਾਂ ਉਹ ਹਥਿਆਰ ਨੇ, ਟੂਲ ਨੇ ਰਿਪਰੈਸ਼ਨ ਦੇ। ਚਾਈਨਾ ਵਾਲਿਆਂ ਨੇ ਕੀ ਕੀਤਾ ਸੀ, ਨਿਊਯਾਰਕ ਦੇ ਵਿੱਚ ਇੱਕ ਆਪਣਾ ਥਾਣਾ ਬਣਾਈ ਬੈਠੇ ਸੀ। ਠੀਕ ਹੈ। ਕਰਦੇ ਕੀ ਸੀ ਵੀ ਜਿਹੜੇ ਕੋਈ ਚਾਈਨਾ ਦੇ ਉਲਟ ਬੋਲਣ ਵਾਲੇ ਸੀ, ਉਹਨਾਂ ਦੀਆਂ ਮਤਲਬ ਲਿਸਟਾਂ ਬਣਾ ਕੇ ਪਿੱਛੇ ਘੱਲਦੇ ਸੀ। ਇਹੀ ਚੀਜ਼ ਇੱਥੇ ਕਰਦੇ ਹੋਣਗੇ ਜੀ ਜੀ। ਇਹ ਵਾਲੇ ਬਹੁਤ ਸਾਰੇ ਤੁਹਾਡੇ ਇਰਦ ਗਿਰਦ ਏਦਾਂ ਦੀਆਂ ਬਹੁਤ ਸਾਰੇ ਲੋਕ ਨੇ ਜਿਹੜੇ ਆ ਪੱਗਾਂ ਦੇ ਵਿੱਚ ਸਿਰ ਫਸਾ ਕੇ ਬੈਠੇ ਹੋਣਗੇ। ਦੂਜੇ ਵੀ ਹੋਣਗੇ, ਉਹ ਕਈ ਬਿਜ਼ਨਸਾਂ ਵਾਲੇ ਵੀ ਹੋਣਗੇ, ਕਈ ਦੂਜੇ ਵੀ ਹੋਣਗੇ, ਕੋਈ ਆਮ ਵੀ ਤੁਰੇ ਫਿਰਦੇ ਹੋਣਗੇ। ਬਹੁਤ ਸਾਰੀਆਂ ਜਿਹੜੀਆਂ ਉਹ ਗੱਲਾਂ ਕਰਨ ਵਾਲੇ ਹੋਣਗੇ। ਕਈ ਜਿਹੜੇ ਆ ਉਹ ਉਹਨਾਂ ਨੇ ਮੀਡੀਆ ਦੇ ਅਦਾਰੇ ਵੀ ਬਣਾ ਲਏ ਹੋਣਗੇ, ਜਾਂ ਉਹ ਏਦਾਂ ਬਣ ਕੇ ਪੇਸ਼ ਕਰਦੇ ਹੋਣਗੇ ਜਿਵੇਂ ਅਸੀਂ ਵੀ ਮੀਡੀਆ। ਹਾਂ, ਵੀ ਉਹ ਇਸ ਤਰੀਕੇ ਦੇ ਨਾਲ ਉਹਨਾਂ ਦੀ ਟਰਾਈ ਹੋਊਗੀ ਵੀ ਕਿ ਇਹ
ਤੁਹਾਨੂੰ ਜਿਹੜਾ ਆ ਉਹ ਉੱਥੇ ਬਦਨਾਮ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਤੁਹਾਡੇ ਬਾਰੇ ਜਿਹੜਾ ਆ ਉੱਥੇ ਉਹ ਦੱਸਿਆ ਜਾਵੇ। ਯਾਦ ਹੋਣਾ ਭਾਈ ਨਿੱਜਰ ਹੁਣਾਂ ਦਾ ਜਦੋਂ ਅੰਤਿਮ ਸੰਸਕਾਰ ਸੀਗਾ, ਉਸ ਵਿੱਚ ਕਿੰਨੀਆਂ ਵੀਡੀਓ ਫੋਟੋਆਂ ਵਾਇਰਲ ਹੋਈਆਂ ਸੀਗੀਆਂ, ਫੋਟੋਆਂ ਖਿੱਚ ਕੇ ਕਿੱਦਾਂ ਉੱਥੇ ਘੱਲ ਰਿਹਾ ਸੀ ਉਹ ਬੰਦੇ, ਵੀ ਪਿੱਛੇ ਕੋਈ ਡੀਐਸਪੀ ਨੂੰ ਘੱਲ ਰਿਹਾ ਸੀ, ਕੋਈ ਕਿਸੇ ਨੂੰ ਘੱਲ ਰਿਹਾ ਸੀ, ਕੋਈ ਕਿਤੇ ਘੱਲ ਰਿਹਾ ਸੀਗਾ, ਉਹ ਸਾਰੀਆਂ ਚੀਜ਼ਾਂ। ਸੋ ਇਹ ਸਾਰੇ ਟੂਲਾਂ ਦੀ ਵਰਤੋਂ ਜਿਹੜੀ ਉਹ ਇੱਥੇ ਕੀਤੀ ਜਾ ਰਹੀ ਆ। ਇੱਥੇ ਜਿੰਨੇ ਵੀ ਲੋਕ ਆ ਉਹਨਾਂ ਨੂੰ ਇਸ ਚੀਜ਼ ਦੇ ਉਲਟ ਬੋਲਣ ਦੀ ਜ਼ਰੂਰਤ ਆ, ਸਾਰਿਆਂ ਨੂੰ ਇਕੱਠੇ ਹੋਣ ਦੀ ਜਿਹੜੀ ਇਸ ਚੀਜ਼ ਦੇ ਵਿੱਚ ਜ਼ਰੂਰਤ ਆ ਵੀ ਭਾਈ ਬਾਕੀ ਤੁਹਾਡੇ ਜਿਹੜੇ ਆ ਨਾ ਕੋਈ ਵੀ ਆਹ ਚੀਜ਼ ਗਲਤ ਆ, ਉਹ ਚੀਜ਼ ਇਦਾਂ ਆ, ਖੱਬੇ ਆ, ਸੱਜੇ ਆ, ਉੱਤੇ ਆ, ਥੱਲੇ ਆ, ਇਹ ਸਾਰੀਆਂ ਚੀਜ਼ਾਂ ਭੁੱਲ ਕੇ ਤੁਹਾਨੂੰ ਇੱਕ ਚੀਜ਼ ਦੇ ਹੇਠਾਂ ਆਉਣਾ ਪੈਣਾ ਆ ਵੀ ਇਹ ਚੀਜ਼ ਤਾਂ ਗਲਤ ਆ, ਵੀ ਇਹਦੇ ਖਿਲਾਫ ਸਾਰਿਆਂ ਨੂੰ ਆਵਾਜ਼ ਇਕੱਠੇ ਹੋ ਕੇ ਬੁਲੰਦ ਕਰਨੀ ਪੈਣੀ ਆ, ਵੀ ਅਦਰਵਾਈਜ਼ ਕੋਈ ਉਹ ਤਾਂ ਚਾਹੁੰਦੇ ਆ ਵੀ ਤੁਹਾਨੂੰ ਡਿਵਾਈਡ ਕਰੀਏ, ਤੇ ਡਿਵਾਈਡ ਕਰਕੇ ਅਸੀਂ ਰਾਜ ਕਰੀਏ। ਜੋ ਅਸੀਂ ਚਾਹੁੰਦੇ ਆ ਵੀ ਕੋਈ ਜਿਹੜੀ ਆ ਉੱਥੇ ਕਰ ਰਹੇ ਆ ਉਹਦਾ ਪਰਦਾਫਾਸ਼ ਨਾ ਕਰੇ। ਹਿਊਮਨ ਰਾਈਟਸ ਦੀਆਂ ਜਿਹੜੀਆਂ ਵਾਇਲੇਸ਼ਨ ਆ, ਮਾਈਨੋਰਟੀਜ਼ ਦੇ ਨਾਲ ਜੋ ਧੱਕਾ ਆ, ਉਹ ਸਾਰੀਆਂ ਚੀਜ਼ਾਂ ਆ, ਉਸ ਚੀਜ਼ ਨੂੰ ਜਿਹੜਾ ਉਹ ਲੈ ਕੇ ਉਹ ਚਾਹੁੰਦੇ ਆ ਵੀ ਬਾਹਰ ਕਿਤੇ ਵੀ ਗੱਲ ਨਾ ਹੋਵੇ। ਜੀ ਬਿਲਕੁਲ। ਸੋ ਇਸੇ ਕਰਕੇ ਜਿਹੜਾ ਟ੍ਰਾਂਸਲੇਸ਼ਨਲ ਜਿਹੜਾ ਹੈਗਾ ਰਾਜ ਕਰਮਵੀਰ ਸਿੰਘ ਜੀ ਨੇ ਦੱਸਿਆ ਸੀਗਾ, ਉਹਦੇ ਵਿੱਚ ਇੱਕ ਧਾਰਾ ਇੰਟਰਨੈਟ ਵਾਲੀ ਵੀ ਜੋੜੀ ਗਈ ਹੈ, ਇੱਕ ਗੱਲ ਇੰਟਰਨੈਟ ਵਾਲੀ ਵੀ ਐਡ ਕੀਤੀ ਗਈ ਹੈ। ਤੇ ਜਿਹੜੇ ਲੋਕ ਇਸ ਤਰ੍ਹਾਂ ਕਰਦੇ ਨੇ, ਸਿਆਣੇ ਕਹਿੰਦੇ ਨੇ ਕਿ ਜਿਹੜੇ ਬੰਦੇ ਵਿਸਲ ਬਲੋਰਿੰਗ ਨੂੰ ਮਾਰਦੇ ਨੇ, ਵਿਸਲ ਬਲੋਰਿੰਗ ਨੂੰ ਕਿਲ ਕਰਦੇ ਨੇ, ਉਹ ਕਿਤੇ ਨਾ ਕਿਤੇ ਬੇਸ਼ੱਕ ਉਹ ਜਾਣੇ ਦੇ ਵਿੱਚ ਕਰ ਰਹੇ ਨੇ, ਜਾਣੇ ਦੇ ਵਿੱਚ ਉਹ ਉਸ ਵਿਸਲ ਬਲੋਰਿੰਗ ਨੂੰ ਕਿਲ ਕਰਕੇ ਉਸ ਕੌਮ ਦਾ ਨੁਕਸਾਨ ਕਰ ਰਹੇ ਨੇ, ਜਿਹੜੇ ਲੋਕ ਉਸ ਕੌਮ ਦਾ ਦਰਦ ਰੱਖਦੇ ਨੇ ਜਾਂ ਉਹਦੀ ਆਵਾਜ਼ ਬਣਦੇ ਨੇ। ਸੋ ਇਸੇ ਕਰਕੇ ਆਪਾਂ ਦੇਖਿਆ ਕਿ ਹੁਣ ਤੱਕ ਸੰਚਾਰ ਸਾਧਨਾਂ ਦੇ ਹੋਣ ਦੇ ਬਾਵਜੂਦ, ਮੀਡੀਆ ਦੇ ਵਿੱਚ ਅਜ਼ਾਰੇਦਾਰੀ ਹੋਣ ਦੇ ਬਾਵਜੂਦ ਸਰਕਾਰਾਂ ਇਸ ਮਾਮਲੇ ਦੇ ਵਿੱਚ ਉੱਤੇ ਰਹੀਆਂ, ਸੰਘਰਸ਼ਾਂ ਨੂੰ ਦਬਾਉਂਦੀਆਂ ਰਹੀਆਂ। ਜੀ ਬਿਲਕੁਲ। ਤੇ ਪ੍ਰਵੀਨ ਜੀ, ਆਪਾਂ ਕੁਝ ਕਾਲਰਸ ਲੈਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ, ਕੀ ਵਿਚਾਰ ਸਾਂਝੇ ਕਰਦੇ ਨੇ ਉਹ। ਜੁੜੇ ਨੇ ਆਪਣੇ ਨਾਲ ਇਸ ਟਾਈਮ ਸ਼ਰਨਜੀਤ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਰਾਜਕਰਨ ਤੇ ਪ੍ਰਵੀਨ ਜੀ, ਸਤਿ ਸ਼੍ਰੀ ਅਕਾਲ। ਬਹੁਤ ਹਾਂਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦੇ ਆ। ਤੇ ਪਰ ਮੈਂ ਤੁਹਾਨੂੰ ਥੋੜਾ ਕੁ ਦੱਸਦੀ ਹਾਂ ਵੀ ਜਿੱਦਾਂ ਮੈਂ ਪੜ੍ਹੀ ਲਿਖੀ ਨਹੀਂ, ਮੈਂ ਓਦਾਂ ਗੱਲ ਕਰਨੀ ਆ ਵੀ ਜੇ ਉਹਨਾਂ ਨੂੰ ਆਦਤ ਪਈ ਆ ਉਹ ਦੇਸ਼ ਨੂੰ, ਸਾਡੇ ਵਾਲਿਆਂ ਨੂੰ, ਹਨਾ, ਵੀ ਉਹਨਾਂ ਨੂੰ ਆਦਤ ਪਈ, ਤੁਰੇ ਜਾਂਦੀ ਧੀ ਨੂੰ ਕੁਛ ਕਰਤਾ, ਹਨਾ, ਜੇ ਉਹ ਡੱਕਣ ਤੇ ਡੱਕ ਸਕਦੇ ਆ। ਜੇ ਇਹ ਕਤਲ ਕਰਾਉਂਦੇ ਆ, ਇਹ ਸਰਕਾਰਾਂ ਡੱਕਣ, ਸਰਕਾਰਾਂ ਤੇ ਕਰਾਉਣ ਵਾਲੀਆਂ, ਡੱਕਣਾ ਕਿੰਨੇ ਆ? ਨਹੀਂ ਡੱਕਣਾ ਉਹਨਾਂ। ਤੇ ਨਸ਼ਿਆਂ ਤੇ ਵੀ ਏਦਾਂ ਹੀ ਲੋਕਾਂ ਨੂੰ ਦੁਨੀਆ ਮਾਰਦੇ ਜਾਂਦੇ ਆ। ਜੇ ਇੱਧਰ ਆਉਂਦੇ ਤੇ ਇੱਧਰ ਆਇਆਂ ਨੂੰ ਓਦਾਂ ਨਹੀਂ ਟਿਕਣ ਦਿੰਦੇ, ਏਦਾਂ ਮਾਰਦੇ ਰਹਿੰਦੇ। ਤੇ ਜਿਹੜਾ ਤੁਸੀਂ ਕਿਹਾ ਸੀ ਇੱਕ ਵਾਰ, ਮੈਂ ਇੱਥੇ ਰੇਡੀਓ ਤੇ ਸੁਣੀ ਗੱਲ ਵੀ ਜਿਹੜਾ ਭਾਈ ਖੰਡਾ ਸਿੰਘ ਮਾਰਿਆ ਸੀ ਖਰੇ, ਤੇ ਉਹਦੇ ਪਰਿਵਾਰ ਨੂੰ ਜਦੋਂ ਸੰਸਕਾਰ ਹੋਣਾ ਸੀ ਖਰੇ, ਕਦੋਂ ਹਨਾ, ਹਾਂ ਹੋਣ ਨਹੀਂ ਦਿੱਤਾ। ਫਿਰ ਉਹਦੇ ਘਰਦਿਆਂ ਨੂੰ, ਮਾਂ ਨੂੰ ਤੇ ਭੈਣ ਨੂੰ ਕਿੱਦਾਂ ਜੇਲ੍ਹ 'ਚ ਖੜ ਕੇ ਵੱਖੋ-ਵੱਖ ਕਮਰਿਆਂ 'ਚ ਫੋਨ ਕਰਦੇ ਸੀ। ਇਹ ਸਗੋਂ ਉਹ ਆਪਣੇ ਜਿਹੜੇ ਇੰਡੀਆ ਵਾਲੇ ਤੰਗ ਕਰਦੇ ਪਰਿਵਾਰਾਂ ਨੂੰ। ਇੱਕ ਤੇ ਜੀ ਚਲ ਜਾਣਾ, ਇੱਕ ਉਹਨਾਂ ਦੇ ਮਾਂ ਪਿਓ ਨੂੰ ਚੁੱਕ ਲੈਣਾ, ਬੱਚਿਆਂ ਨੂੰ ਚੁੱਕ ਲੈਣਾ, ਤੰਗ ਕਰਨਾ। ਉੱਥੋਂ ਦੀ ਸਰਕਾਰ ਕਦੇ ਨਹੀਂ ਸੁਧਰ ਸਕਦੀ। ਇਹ ਜਿਹੜੇ ਕੈਨੇਡਾ ਵਾਲੇ ਸਾਰੇ ਡਰ ਕੇ ਇੱਧਰ ਵਾਲੇ, ਉਹਨਾਂ ਨੂੰ ਨੱਥ ਪਾਉਣ ਤੇ ਫੇਰ ਭਾਵੇਂ ਸੁਧਰੇ। ਥੈਂਕ ਯੂ ਜੀ, ਧੰਨਵਾਦ। ਜੇ ਮੇਰੇ ਕੋਲ ਗਲਤੀ ਹੋਵੇ ਤੇ ਮਾਫ ਕਰ ਦਿਓ, ਹਨਾ। ਨਹੀਂ, ਮਿਹਰਬਾਨੀ, ਧੰਨਵਾਦ ਵਿਚਾਰ ਸਾਂਝੇ ਕਰਨ ਲਈ। ਓਕੇ, ਸਤਿ ਸ਼੍ਰੀ ਅਕਾਲ। ਬਲਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਰਨ, ਪ੍ਰਵੀਨ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਜਿੱਦਾਂ ਤੁਸੀਂ ਕਹਿੰਦੇ ਆ ਕਿ ਬੋਲਣਾ ਚਾਹੀਦਾ ਜੀ, ਜੇ ਨਹੀਂ ਬੋਲੋਗੇ ਨਾ, ਕਿਸੇ ਨੇ ਨਹੀਂ ਬੋਲਣਾ ਤੁਹਾਡੇ ਨਾਲ, ਤੁਹਾਡੇ ਲਈ ਕਿਸੇ ਨੇ ਨਹੀਂ ਬੋਲਣਾ। ਇਸ ਵੇਲੇ ਦੁਨੀਆ ਤੁਹਾਡੇ ਪਿੱਛੇ ਖੜੀ ਆ, ਤੁਸੀਂ ਨਹੀਂ ਬੋਲਦੇ। ਪਰ ਪ੍ਰੋਬਲਮ ਇਹ ਆ ਕਿ ਬਹੁਤ ਸਾਰੇ ਲੋਕਾਂ ਨੂੰ ਪ੍ਰੋਬਲਮ ਹੈ, ਉਹ ਕਹਿੰਦੇ ਤੁਸੀਂ ਬੋਲੋ ਰੇਡੀਓ ਵਾਲੇ, ਅਸੀਂ ਨਹੀਂ ਬੋਲਣਾ। ਭਾਈ ਇੱਕ ਦਿਨ ਬੋਲਣਾ ਪੈਣਾ ਜੇ ਤੁਹਾਡੇ ਨਾਲ ਇਹ ਕੁਛ ਹੁੰਦਾ ਆ। ਤੁਹਾਡੇ ਘਰਾਂ ਤੇ ਇਹ ਘਰਾਂ ਦੇ ਵਿੱਚ ਆਣ ਕੇ ਗੋਲੀਆਂ ਮਾਰਦੀਆਂ ਨੀ, ਵੱਜ ਵੀ ਰਹੀਆਂ ਆ। ਸੋ ਇੱਕ ਵੀਜ਼ਾ ਉਧਰੋਂ ਵੀਜ਼ਾ ਲੈਣਾ ਆ ਤਾਂ ਡਰੀ ਜਾਂਦੇ ਆ, ਇੱਧਰੋਂ ਵੀਜ਼ਾ ਉਧਰ ਨੂੰ ਲੈਣਾ ਆ। ਵੀਜ਼ੇ ਦੀ ਖਾਤਰ ਹੀ ਜ਼ਿੰਦਗੀ ਵਿਕ ਨਿਕਲ ਗਈ ਆ ਜੀ। ਕਦੀ ਅਣਖ ਨਾਲ ਜੀ ਲਓ, ਕਦੀ ਅਣਖ ਦੇ ਨਾਲ ਬੋਲ ਲਓ, ਕਦੀ ਕਿਤੇ ਨਾ ਕਿਤੇ ਜਿਹੜੀਆਂ ਕੰਟਰੀਆਂ ਦੇ ਵਿੱਚ ਬਾਹਰ ਗਏ ਆ, ਤੁਸੀਂ ਬਾਹਰ ਹੀ ਰਹਿਣਾ ਆ। ਤੁਹਾਡਾ ਉੱਥੇ ਤੁਹਾਡਾ ਦਿਲ ਨਹੀਂ ਲੱਗਣਾ ਜਾ ਕੇ, ਤੁਹਾਡਾ ਵਸੇਬਾ ਨਹੀਂ। ਵੈਸੇ ਤਾਂ ਉਹ ਕਹਿੰਦੇ ਤੁਹਾਨੂੰ ਪਿੱਛੇ ਆਣ ਕੇ ਵੀ ਮਾਰਾਂਗੇ ਜੀ, ਕਰ ਹੀ ਰਹੇ, ਦਿਖਾਈ ਰਹੇ ਉਹ ਚੀਜ਼ ਜੀ। ਮੂੰਹ 'ਚ ਘੁੰਗਣੀਆਂ ਪਾ ਕੇ ਬੈਠੇ ਰਹਿਣਾ ਨਾ, ਕਿਸੇ ਨੇ ਨਹੀਂ ਬੋਲਣਾ ਤੁਹਾਡੇ ਲਈ। ਸਾਨੂੰ ਸਾਡੇ ਵੀ ਗੋਲੀ ਮਰ ਗਈ, ਵੱਜ ਗਈ ਨਾ, ਅਸੀਂ ਤਾਂ ਬੋਲਣ ਜੋਗੇ ਰਹਿਣਾ ਨਹੀਂ। ਤੁਸੀਂ ਚੁੱਪ ਕਰਕੇ ਬੈਠੇ ਰਹੋ, ਜੋ ਕੁਛ ਉਹ ਗਵਰਨਮੈਂਟ ਕਰਦੀ ਆ ਜੀ। ਅਸੀਂ ਕਿੱਥੇ ਝੋਲੀ ਚੁੱਕ ਬਣੇ ਰਵਾਂਗੇ ਗਵਰਨਮੈਂਟਾਂ ਦੇ।
ਜਿੱਥੇ ਜਿੱਥੇ ਇਨਸਾਫ ਚਾਹੀਦਾ ਉੱਥੇ ਇਨਸਾਫ ਲਈ ਬੋਲਣਾ ਚਾਹੀਦਾ ਬੰਦੇ ਨੂੰ, ਉੱਥੇ ਗੱਲ ਕਰੋ ਕਿ ਇਹ ਇਨਸਾਫ ਹੋਣਾ ਚਾਹੀਦਾ। ਇਹ ਨਹੀਂ ਗਾ ਵੀ ਜਿਹੜਾ ਮਰਜ਼ੀ ਉੱਠ ਕੇ ਜਿੱਥੇ ਮਰਜ਼ੀ ਦੁਨੀਆ ਤੇ ਗਏ ਤੁਹਾਨੂੰ ਕੋਈ ਮਾਰ ਜਾਵੇ। ਦੁਨੀਆ ਦੇ ਵਿੱਚ ਇਨਸਾਨੀਅਤ ਹੈਗੀ ਆ। ਅਮਰੀਕਾ ਕੈਨੇਡਾ ਦੇ ਵਿੱਚ ਇਨਸਾਨੀਅਤ ਸੀ, ਉਹ ਬੋਲੇ ਆ ਜੀ ਤੇ ਘੁਸਕਰ ਨਹੀਂ ਮਾਰਨੇ ਦੇਗੇ। ਹਾਂ ਠੀਕ ਹੈ, ਪਾਕਿਸਤਾਨ ਦੇ ਵਿੱਚ ਉਹ ਗਏ ਆ, ਪਾਕਿਸਤਾਨ ਵਾਲਿਆਂ ਨੇ ਬਸ ਮੇਰਾ ਖਿਆਲ ਉਹਦੇ ਵਿੱਚ ਜਾਣ ਹੀ ਨਹੀਂ ਉਹਨਾਂ ਦੇ ਵਿੱਚ, ਉਹ ਬੋਲੇ ਨਹੀਂ ਗਏ। ਪਰ ਇਸ ਤਰ੍ਹਾਂ ਨਹੀਂ ਹੁੰਦੀ ਜ਼ਿੰਦਗੀ, ਇਸ ਤਰ੍ਹਾਂ ਨਹੀਂ ਹੁੰਦੀ ਜੀ। ਨਹੀਂ ਇਹ ਤਾਂ ਹੈ ਹੀ ਆ। ਹੁਣ ਦੇਖੋ ਬਲਵਿੰਦਰ ਜੀ, ਜਿਸ ਹਿਸਾਬ ਦੇ ਨਾਲ ਜਿੰਨਾ ਗੈਂਗਸਟਰ ਇੱਥੇ ਆ ਗਿਆ, ਉਹਨਾਂ ਤੋਂ ਕਰਾਉਣਾ ਕੀ ਆ? ਉਹਨਾਂ ਨੇ ਕਰਾਉਣਾ ਕੀ ਉਹਨਾਂ ਤੋਂ? ਬਿਲਕੁਲ, ਜੋ ਉਹ ਆਪ ਹੀ ਕੱਢੇ ਆ, ਜੋ ਉੱਥੇ ਕਰਾ ਰਹੇ ਆ, ਜੋ ਉੱਥੇ ਕਰਾ ਰਹੇ ਆ ਉਹ ਆਪ ਹੀ ਕੱਢੇ ਇੱਥੇ ਇਹਨਾਂ ਨੇ ਬਾਹਰ। ਕਿੰਨੀਆਂ ਰਿਪੋਰਟਾਂ ਕੀਤੀਆਂ, ਕਿੰਨੀਆਂ ਖਬਰਾਂ ਆਈਆਂ, ਆਖੇ ਜੀ ਉਹਨਾਂ ਦਾ ਨਕਲੀ ਪਾਸਪੋਰਟ ਕਿੰਨੇ ਬਣਵਾਇਆ। ਉਦਾਂ ਕਹਿੰਦੇ ਅਸੀਂ ਕੀੜੀ ਨਹੀਂ ਤੁਰਨ ਦਿੰਦੇ। ਉੱਥੇ ਤਾਂ ਅਸਲੀ ਨਹੀਂ ਬਣਦਾ, ਨਕਲੀ ਕਿਵੇਂ ਬਣਾ ਕੇ? ਨਕਲੀ ਬਣ ਕੇ ਬੰਦਾ ਆਰਾਮ ਦੇ ਨਾਲ ਪਬਲਿਕ ਅਫੈਂਡਰ ਉਹ ਭੱਜ ਵੀ ਜਾਂਦਾ। ਜੀ ਜੀ, ਸ਼ਹਿ ਦੇ ਨਾਲ ਹੀ ਜਾਂਦੇ ਆ। ਬਿਲਕੁਲ, ਗੋਲੀਆਂ ਚਲਾਉਣੀਆਂ, ਚਾਹੇ ਆਪਣੇ ਗਵਾਂਢੀ ਮੁਲਕ ਚ ਅੱਜ, ਚਾਹੇ ਭਾਵੇਂ ਉਹ ਆਪਣੇ ਇੱਥੇ ਆ। ਉਹ ਕੀ ਹੈ, ਚਾਹੇ ਉਹ ਫਰੌਤੀਆਂ ਦਾ ਤਾਂ ਬਹਾਨਾ ਆ। ਜੀ ਜੀ, ਉਹ ਤਾਂ ਦੇਖੋ ਜਿਹੜਾ ਗੈਂਗਸਟਰ ਆ ਉਹਨੇ ਤਾਂ ਹੁਣ ਆਪਣੀ ਆਮਦਨ ਬਣਾਉਣੀ ਆ। ਬਿਲਕੁਲ। ਹੁਣ ਨਾ ਤੁਸੀਂ ਗੋਲੀ ਵੱਜਣ ਤੇ ਬੋਲਣਾ, ਨਾ ਮਰੇ ਤੇ ਬੋਲਣਾ, ਨਾ ਮਾਰਨ ਦੀ ਸੁਪਾਰੀ ਦੇਣ ਵਾਲੇ ਬੋਲਣਾ। ਕਦੋਂ ਬੋਲਣਾ? ਬੋਲਣਾ ਉਦੋਂ ਹੀ, ਉਹ ਚੀਕ ਹੀ ਨਿਕਲਣੀ ਆ ਜਿੱਦਣ ਵੱਜੀ ਗੋਲੀ। ਜੀ ਜੀ ਬਿਲਕੁਲ। ਇੱਕ ਵੀਜ਼ੇ ਨੂੰ ਉਹਨਾਂ ਨੇ ਟੂਲ ਬਣਾ ਲਿਆ। ਹੁਣ ਸਟਾਕਟਨ ਗੁਰੂ ਘਰ ਦੇ ਵਿੱਚ ਜਦੋਂ ਇਹ ਸਾਰੇ ਵਾਰਦਾਤਾਂ ਹੋ ਰਹੀਆਂ ਸੀ, ਉਸ ਦੌਰਾਨ ਇੰਡੀਅਨ ਕੌਂਸੂਲੇਟ ਦਾ ਇੱਕ ਬੰਦਾ ਜਾਂਦਾ ਹੈ ਜੀ, ਉੱਥੇ ਉਹਨਾਂ ਨੂੰ ਕਹਿੰਦਾ ਆ ਵੀ ਤੁਸੀਂ ਕਿਉਂ ਖਾਲਿਸਤਾਨ ਦੀ ਗੱਲ ਕਰਦੇ ਆ, ਤੁਸੀਂ ਕਿਉਂ ਹੱਕਾਂ ਦੀ ਗੱਲ ਕਰਦੇ ਆ, ਤੁਹਾਨੂੰ ਵੀਜ਼ੇ ਚਾਹੀਦੇ, ਵੀਜ਼ੇ ਅਸੀਂ ਦੇਵਾਂਗੇ। ਇੱਥੇ ਤਾਂ ਬਹੁਤ ਸਾਰੀਆਂ ਏਦਾਂ ਦੀਆਂ ਕਈ ਕਮੇਟੀਆਂ, ਕਈ ਗੁਰੂ ਘਰ ਵਾਲੇ ਉਹ ਤਾਂ ਸਪੈਸ਼ਲ ਬੁਲਾਉਂਦੇ ਉਹਨਾਂ ਨੂੰ ਵੀ ਤੁਹਾਨੂੰ ਵੀਜ਼ੇ ਦਿਵਾਉਂਦੇ ਆ। ਵੀਜ਼ਿਆਂ ਨੇ ਹੀ ਮਾਰ ਲਿਆ ਜਿੱਦਾਂ ਬਲਵਿੰਦਰ ਜੀ ਕਹਿੰਦੇ ਆ। ਉਧਰੋਂ ਵੀ ਹਾਈ ਵੀਜ਼ਾ ਲੱਗ ਜਾਏ, ਅਸੀਂ ਮੂੰਹ ਨਹੀਂ ਖੋਲਣਾ, ਇਧਰੋਂ ਫੇਰ ਵੀਜ਼ਾ, ਸਾਨੂੰ ਵੀਜ਼ਾ ਨਹੀਂ ਮਿਲਣਾ। ਪਤਾ ਨਹੀਂ ਮੋਦੀ ਇਹਨਾਂ ਨੂੰ ਕਿੱਥੇ ਕਿੱਥੇ ਆਣ ਕੇ ਸਾਨੂੰ ਦੇਖਦਾ ਹੈਗਾ। ਜੀ ਜੀ ਬਿਲਕੁਲ। ਅਸੀਂ ਤੁਹਾਡੇ ਹੱਕਾਂ ਲਈ ਬੋਲਣਾ ਆ, ਆਪਣੇ ਹੱਕਾਂ ਲਈ ਬੋਲਣਾ ਸਿੱਖੋ। ਅਸੀਂ ਵੀ 4 ਗੀਤ ਲਾ ਕੇ ਜਾ ਸਕਦੇ ਹਾਂ, 2 ਗੱਲਾਂ ਕੀਤੀਆਂ, 5-6 ਗੀਤ ਲਾਤੇ, ਘੰਟੇ ਦੇ ਵਿੱਚ ਇੱਥੇ ਨਿਕਲ ਗਏ। ਹਾਂਜੀ ਹਾਂਜੀ ਬਿਲਕੁਲ। ਹਾਂ, ਕੱਲੀ ਦੁਨੀਆ ਤੇ ਐਂਟਰਟੇਨਮੈਂਟ ਨਹੀਂ ਹੁੰਦੀ, ਮੀਡੀਆ ਅਸਲੀ ਨਹੀਂ ਹੁੰਦੇ। ਬਹੁਤ ਮੀਡੀਆ, ਉਹਨਾਂ ਨੇ ਬਹੁਤ ਮੀਡੀਆ ਖੜਾ ਕੀਤਾ ਆ। ਹਾਂਜੀ ਹਾਂਜੀ ਬਿਲਕੁਲ, ਬਹੁਤ ਮੀਡੀਆ ਖੜਾ ਕੀਤਾ ਹੋਇਆ ਆ ਰੋਕਣ ਲਈ, ਜਿਹੜਾ ਤੁਹਾਡੀ ਗੱਲ ਕਰਦਾ ਉਸ ਨੂੰ ਰੋਕਣ ਦੇ ਲਈ। ਕਦੀ ਵੀ ਕੰਮ ਕਰਦੇ ਨਹੀਂ ਨਾ ਵੇਖੇ, ਉਹਨਾਂ ਦੇ ਮੀਡੀਆ ਖੜੇ ਕਰ ਦਿੱਤੇ। ਹਾਂਜੀ ਹਾਂਜੀ ਬਿਲਕੁਲ, ਜਿਨ੍ਹਾਂ ਨੂੰ ਕੋਈ ਨਹੀਂ ਸੀ ਜਾਣਦਾ, ਜਿਨ੍ਹਾਂ ਨੇ ਕੋਈ ਲੋਕਾਂ 'ਚ ਨਹੀਂ ਗਿਆ, ਜਿਹੜਾ ਕਦੀ ਨਾ ਕਦੇ ਕੌਮ ਦੀ ਗੱਲ ਕਰਨੀ ਉਹਨਾਂ ਨੇ, ਨਾ ਪੰਜਾਬ ਦੀ ਗੱਲ ਕਰਨੀ। ਹਾਂ, ਤੇ ਉਹੀ ਯੂਟਿਊਬਾਂ ਦੇਖ ਦੇਖ ਕੇ ਆਪਾਂ ਗੱਲਾਂ ਕਰੀ ਜਾਂਦੇ। ਉਹੀ ਕਹਿੰਦੇ ਹੁੰਦੇ ਕਿ ਜਿਹੜੀ ਇਸ ਵੇਲੇ ਉਹ ਜਿਹੜੀ ਨਾ ਇੱਕ ਭਗਵੰਤ ਮਾਨ ਦੀ ਕੁੜੀ ਦੀ ਵੀਡੀਓ ਆ, ਉਹਦੇ ਤੇ ਬੋਲੀ ਜਾਂਦੇ, ਉੱਤੇ ਗੱਲਾਂ ਕਰੀ ਜਾਂਦੇ। ਤੁਸੀਂ ਸੋਸ਼ਲ ਮੀਡੀਆ ਤੇ ਵੀ ਦੇਖ ਲਓ, ਆਹ ਜਿਹੜੀ ਐਡੀ ਵੱਡੀ ਗੱਲ ਇੱਥੇ ਬੋਲੋ, ਕੋਈ ਮੁੱਖ ਮੰਤਰੀ ਆਇਆ ਤੇ ਕਈਆਂ ਨੇ ਆਉਣਾ ਤੇ ਕਈਆਂ ਨੇ ਜਾਣਾ ਹੈ। ਬਿਲਕੁਲ ਸਹੀ ਹੈ। ਹਾਂ, ਇਹ ਹੱਕ ਮੰਗਣ ਵਾਲੇ ਤਾਂ ਭਾਈ ਏਦਾਂ ਹੈ, ਜੇ ਹੱਕ ਜੇ ਐਜ਼ ਏ ਸਿੱਖ ਤਾਂ ਬਣਦਾ ਹੀ ਆ ਜੀ। ਜਦੋਂ ਜ਼ਬਰ ਹੋ ਰਿਹਾ, ਜੇ ਉਹਦੇ ਖਿਲਾਫ ਨਹੀਂ ਬੋਲਣਾ ਤਾਂ ਫਿਰ ਕਿਹਦੇ ਖਿਲਾਫ ਬੋਲਣਾ? ਉਦਾਂ ਅਸੀਂ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰ ਆ, ਪਰ ਬਾਬਰ ਨੂੰ ਜਾਬਰ ਨਹੀਂ ਕਹਿਣਾ ਜੀ। ਉਹ ਸਾਡੇ ਚ ਹਿੰਮਤ ਨਹੀਂ, ਉਹ ਡਰ ਲੱਗਦਾ। ਉਹ ਕਹਿੰਦੇ ਨਹੀਂ ਨਹੀਂ, ਗੁਰੂ ਨਾਨਕ ਦੇਵ ਜੀ ਦੇ 3 ਉਪਦੇਸ਼ ਆ, ਨਾਮ ਜਪੋ, ਕਿਰਤ ਕਰੋ, ਵੰਡ ਛਕੋ। ਉਹ ਤਾਂ ਕਰਦਾ ਹੀ ਕਰਨਾ, ਉਹ ਤਾਂ ਕਰਦਾ ਹੀ ਕਰਨਾ ਆਪਾਂ। ਉਹ ਤਾਂ ਇੱਕ ਜੀਵਨ ਜਾਂਚ ਆ। ਇਹ ਜਿਹੜੀ ਇੱਕ ਉਹਨਾਂ ਨੇ ਉਸ ਟਾਈਮ ਤੇ ਕੰਮ ਗੱਲਾਂ ਕੀਤੀਆਂ, ਕਈਆਂ ਦਾ ਜ਼ੁਲਮ ਹੀ ਸੀ, ਸੱਤਾਂ ਦੇ ਜ਼ੁਲਮ ਦੇ ਉਲਟ ਬੋਲੇ। ਉਹ ਉੱਥੋਂ ਸ਼ੁਰੂ ਹੋਈ ਆ ਗੱਲ। ਤੇ ਉਹ ਏਦਾਂ ਕਰਦੇ ਵੀ ਨਹੀਂ ਆਪਾਂ ਉਹ ਨਹੀਂ ਗੱਲ ਕਰ ਸਕਦੇ ਜੀ, ਉਹ ਉਨੀ ਆਪਣੇ ਚ ਹਿੰਮਤ ਨਹੀਂ। ਸੋ ਜੇ ਭਾਈ ਹੁਣ ਨਾ ਬੋਲੇ ਤੇ ਕਦੋਂ ਬੋਲਣਾ? ਏਦਾਂ ਦੀਆਂ ਕਿੰਨੀ ਜਿਹੜੀਆਂ ਵਾਰਦਾਤਾਂ ਹੋ ਗਈਆਂ, ਬਿਲਕੁਲ ਕਿੰਨਾ ਬਦਨਾਮ ਕੀਤਾ। ਦੇਖੋ ਜਿਹੜਾ ਕਿਸਾਨੀ ਮੋਰਚਾ ਸੀਗਾ, ਹਾਂਜੀ, ਜਿੱਦਾਂ ਉਹ ਕਹਿੰਦੇ ਆ, ਚਾਹੇ ਉਹ ਕਾਮਰੇਡ ਵੀ ਸੀਗੇ, ਦੂਜੇ ਵੀ ਸੀਗੇ, ਸਾਰੇ ਮਿਲ ਕੇ ਸੀਗੇ। ਹਾਂਜੀ ਹਾਂਜੀ, ਬਦਨਾਮ ਕਰਨ ਲੱਗਿਆ ਤੇ ਅਗਲਿਆਂ ਨੇ ਨਹੀਂ ਨਾ ਕੋਈ ਛੱਡਿਆ ਨਹੀਂ ਨਾ ਕੁਛ ਵੀ। ਬਿਲਕੁਲ, ਉਦੋਂ ਤਾਂ ਹੀ ਨਾ ਛੱਡਿਆ। ਇਸ ਤੋਂ ਵੀ ਪਹਿਲਾਂ 84 ਤੋਂ ਬਾਅਦ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਬਾਹਰਲੀਆਂ ਕੰਟਰੀਆਂ ਦੇ ਵਿੱਚ, ਕਿਉਂਕਿ ਮੈਂ 84 ਤੋਂ ਪਹਿਲਾਂ ਦੀ ਆਈ ਹੋਈ ਹਾਂ। ਇਹਨਾਂ ਨੇ ਟੈਰੋਰਿਸਟ ਸਿੱਖਾਂ ਨੂੰ ਬਣਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਪੂਰੀ ਦੁਨੀਆ ਦੇ ਵਿੱਚ ਸਾਨੂੰ ਟੈਰੋਰਿਸਟ ਕਿਹਾ, ਹਰੇਕ ਮਤਲਬ ਕਿ ਵੱਡੇ ਤੋਂ ਵੱਡੇ ਮੀਡੀਆ ਦੇ ਵਿੱਚ ਕਿਹਾ ਗਿਆ। ਸੋ ਪਰ ਹੁਣ ਜੇ ਤੁਸੀਂ ਚੁੱਪ ਰਹਿਣਾ, ਬੋਲਣਾ ਨਹੀਂ ਗਾ ਤੇ ਨਾ ਬੋਲੋ, ਫਿਰ ਹੋਰ ਤਾਂ ਕੁਝ ਨਹੀਂ ਕਰ ਸਕਦੇ। ਅਸੀਂ ਆਪਣਾ ਕੰਮ ਕਰੀ ਜਾਂਦੇ ਹਾਂ। ਜੀ ਜੀ ਜੀ, ਧੰਨਵਾਦ, ਥੈਂਕ ਯੂ, ਬਹੁਤ ਧੰਨਵਾਦ ਜੀ, ਤੁਹਾਡਾ ਟਾਈਮ ਹੋਣ ਵਾਲਾ। ਥੈਂਕ ਯੂ ਜੀ। ਸਿਆਣੇ ਕਹਿੰਦੇ ਆ ਵੀ ਦੁਨੀਆ ਤੋਂ ਚਲੇ ਉਹ ਵੀ ਗਏ,
ਜਿਹੜੇ ਇਸ ਕਰਕੇ ਨਹੀਂ ਬੋਲੇ ਵੀ ਕਿਤੇ ਮਾਰੇ ਨਾ ਜਾਈਏ। ਆਹੋ ਇਦਾਂ ਹੀ ਹਾਂ, ਵੀ ਕਿਤੇ ਮਾਰੇ ਨਾ ਜਾਈਏ, ਚਲੇ ਲੜਾਈ ਹੈ। ਗਏ। ਹਾਂਜੀ, ਜਾਣਾ ਹੀ, ਇਹ ਸੱਚਾਈ ਹੈ ਜੀ। ਬਿਲਕੁਲ, ਇਹ ਤਾਂ ਜਾਣਾ ਹੀ ਜਾਣਾ ਆ, ਹੂੰ, ਜਿਹੜਾ ਮਰਜੀ ਜਿੰਨਾ ਮਰਜੀ ਸ਼ੀਲਡਡ ਹੋਵੇ। ਹਾਂ, ਇਹ ਜਿਹੜੇ ਹੋਰ ਵੀਜ਼ਿਆਂ ਦੇ ਪਿੱਛੇ ਤੁਰੇ ਫਿਰੋ, ਇਹ ਟੈਂਪਰੇਰੀ ਵੀਜ਼ਾ, ਇਹ ਟੈਂਪਰੇਰੀ ਵੀਜ਼ਾ ਸਾਰਿਆਂ ਹੈ, ਕੋਲ ਇਹ ਸਭ ਤੋਂ ਛੋਟਾ ਵੀਜ਼ਾ ਜਿਹੜਾ। ਹਾਈ ਵੀਜ਼ਾ ਨਹੀਂ ਜੀ। ਸਰਬਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਆਪ ਸਾਰਿਆਂ ਨੂੰ ਜੀ, ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਬਹੁਤ ਵਧੀਆ ਹੋਕਾ ਦੇ ਰਹੇ ਆ ਜੀ। ਅਸੀਂ ਬਾਬਰ ਨੂੰ ਜਾਵਰ ਤਾਂ ਅਸੀਂ ਤਾਂ ਨਹੀਂ ਕਹਿ ਸਕਦੇ, ਸਾਡਾ ਗੁਆਂਢੀ ਤਾਂ ਜ਼ਰੂਰ ਕਹੂਗਾ ਨਾ, ਫਿਰ ਗੁਆਂਢੀ ਨੂੰ ਕਹਿਣਾ ਕਹਿ ਦਿਓ ਭਾਈ ਬਾਬਰ ਨੂੰ ਜਾਵਰ। ਬਸ ਉਹੀ ਮੇਰੀ ਗੱਲ, ਸਹੀ ਗੱਲ। ਘਟਨਾ ਕਿਤੇ ਹੁੰਦੀ ਆ ਤਾਂ ਜੁੜਦੀ ਸਿੱਖਾਂ ਨਾਲ ਹੀ ਆ, ਚਾਹੇ ਇੰਡੀਆ 'ਚ ਹੋਵੇ, ਕਹਿਣਾ ਬਾਹਰ ਸਾਰੇ ਖਾਲਿਸਤਾਨੀ ਬੈਠੇ, ਉਹ ਨਹੀਂ ਕੀਤਾ ਸਾਰਾ ਕੁਝ। ਤੇ ਆਪਾਂ ਹੁਣ ਚਾਹੇ ਮੰਨੀਏ ਜਾਂ ਨਾ ਮੰਨੀਏ, ਤੇ ਸਾਰਿਆਂ ਨੂੰ, ਆਪਾਂ ਨੂੰ ਸਿੱਖਾਂ ਸਾਰਿਆਂ ਨੂੰ ਉਹ ਖਾਲਿਸਤਾਨੀ ਕਹਿੰਦੇ ਆ, ਖਾਲਿਸਤਾਨ ਦੀ ਲਿਸਟ 'ਚ ਪਾਏ ਹੋਏ ਆ ਸਾਰੇ। ਤੇ ਡਰਨੇ ਦੀ ਕੋਈ ਲੋੜ ਨਹੀਂ ਕਿਸੇ ਨੂੰ, ਵੱਧ ਤੋਂ ਵੱਧ ਸਹਿਯੋਗ ਦਿਓ, ਲੋਕਾਂ ਨੂੰ ਬੋਲੋ, ਮੀਡੀਆ ਤੇ ਆਓ, ਜ਼ਰੂਰ ਬੋਲੋ। ਕਿਉਂ ਜੇ ਆਪਾਂ ਹੁਣ ਨਾ ਬੋਲਾਂਗੇ ਤਾਂ ਕਦੋਂ ਨੂੰ ਬੋਲਾਂਗੇ, ਜਦੋਂ ਸਾਡੇ ਘਰਾਂ 'ਚ ਆਣ ਕੇ ਉਹ ਬੰਦਾ ਮਾਰਨ ਕਰਨਗੇ, ਮਾਰੀ ਜਾਂਦੇ ਗੋਲੀਆਂ। ਇੱਥੇ ਰੀਸੈਂਟਲੀ ਖਬਰਾਂ ਆ ਰਹੀਆਂ ਇਦਾਂ ਦੀਆਂ। ਅੱਜ ਆ ਕੈਨੇਡਾ ਦੇ ਵਿੱਚ ਪਤਾ ਲੱਗਿਆ, ਪਹਿਲਾਂ ਮੇਜਰ ਸਾਹਿਬ ਦਾ ਕਤਲ ਹੋਇਆ, ਫਿਰ ਉਸ ਤੋਂ ਬਾਅਦ 2 ਬਜ਼ੁਰਗ ਤਾਂ ਮਾਰੇ ਗਏ। ਤੇ ਇੱਥੇ ਸਾਹਿਬ ਦਾ ਜੀ ਹੋਰ ਪਤਾ ਨਹੀਂ ਨੱਕੇ ਦੀ ਵਾਰੀ ਆ, ਇਹ ਤਾਂ ਕੋਈ ਪਤਾ ਨਹੀਂ ਜੀ, ਉਹਨੇ ਤਾਂ ਆਪਣੇ ਬੰਦੇ ਛੱਡੇ ਹੋਏ, ਜਾਲ ਪੂਰੇ ਛੱਡੇ ਆ ਜੀ, ਪੂਰੇ ਛੱਡੇ ਆ ਅਗਲਿਆਂ ਨੇ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਪ੍ਰੋਗਰਾਮ ਹੋਕਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ, ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ। ਇਹ ਤਾਂ ਗੱਲ ਪੱਕੀ ਆ। ਇਹ ਤਾਂ ਆਪਾਂ ਨੂੰ ਦਰੇੜ ਕਰਾ ਕੇ ਗਏ ਆ ਸਾਹਿਬਾਨਾ, ਵੀ ਇਹ ਤਾਂ ਹੈ ਹੀ ਇਦਾਂ ਆ। ਵੀ ਜਿਹੜਾ ਹੁਣ ਜਿਸ ਮੁਲਕ ਦੇ ਲਈ ਇੱਥੋਂ ਗਦਰੀ ਬਾਬੇ ਆ ਧਰਤੀ ਤੋਂ ਉੱਠ ਕੇ ਗਏ, ਬਿਲਕੁਲ ਚੰਗੀਆਂ ਭਲੀਆਂ ਜੀਵਨ ਆਪਣਾ ਛੱਡ ਕੇ ਗਏ, ਉਹਨਾਂ ਨੇ ਕਿਹਾ ਯਾਰ ਧੱਕਾ ਹੁੰਦਾ ਦੇਖ ਕੇ ਜਰਿਆ ਨਹੀਂ ਗਿਆ, ਤੇ ਉੱਥੇ ਗਏ। ਬਾਬਾ ਸੋਹਣ ਸਿੰਘ ਭਕਨਾ ਕਹਿੰਦਾ ਵੀ ਗੋਰਿਆਂ ਨੇ ਨਹੀਂ ਮੈਨੂੰ ਕੋਬਾ ਕਰਤਾ ਜਿੰਨਾ ਉਹਨਾਂ ਨੇ। ਹਾਂਜੀ ਹਾਂਜੀ, ਬਿਲਕੁਲ। ਹਾਂ, ਉਹਨਾਂ ਦੀ ਆਪਣੀ ਜੀਵਨ ਗਾਥਾ ਚ ਬਿਲਕੁਲ ਬਿਲਕੁਲ। ਉਹ ਕਹਿੰਦੇ ਕਿ ਮੇਰਾ ਜਿਹੜੇ ਕੁੱਬ, ਕਿਸੇ ਨੇ ਕਿਹਾ ਕਿ ਬਾਬਾ ਜੀ ਬਜ਼ੁਰਗ ਹੋ ਗਏ ਤੁਸੀਂ, ਹਨਾ, 90 ਸਾਲ ਤੋਂ ਉੱਪਰ ਦੀ ਉਮਰ ਹੋ ਗਈ ਹੁਣ, ਤਾਂ ਕਹਿੰਦੇ ਵੀ ਕੁੱਬ ਪੈ ਗਿਆ ਤੁਹਾਡੇ ਚ। ਉਹ ਕਹਿੰਦੇ ਕੁੱਬ ਮੇਰਾ ਗੋਰਿਆਂ ਨੇ ਨਹੀਂ ਪਾਇਆ, ਫਰੰਗੀਆਂ ਨੇ ਕੁੱਬ ਨਹੀਂ ਪਿਆ ਮੇਰੇ, ਫਰੰਗੀਆਂ ਤੋਂ ਪਿਆ, ਉਹਨਾਂ ਤੋਂ ਨਹੀਂ ਪਿਆ। ਕਹਿੰਦਾ ਮੇਰੇ ਆਪਣਿਆਂ ਨੇ ਕੁੱਬ ਪਾਇਆ। ਉਹ ਜੇਲ੍ਹ ਚ ਸੀਗੇ ਨਾ ਜਦੋਂ ਉਹਨਾਂ ਨੂੰ ਛੁਡਵਾਇਆ ਗਿਆ, ਉਹਨਾਂ ਨੂੰ ਆਜ਼ਾਦੀ ਤੋਂ ਬਾਅਦ ਜੇਲ੍ਹ ਚ ਕਰਤਾ ਸੀ। ਉਹ ਹੁਣ ਜਿਹੜੀ ਆਜ਼ਾਦੀ ਲੈਣ ਦੇ ਲਈ ਗਏ ਸੀ, ਉਹ ਜੇ ਚੁੱਪ ਰਹਿੰਦੇ ਤੇ ਇਹਨਾਂ ਦਾ ਕਿਹੜਾ ਕੁਝ ਘਟਣ ਦਿਆ ਸੀ। ਹਾਂਜੀ ਹਾਂਜੀ, ਬਿਲਕੁਲ। ਕਾਰੋਬਾਰ ਹੁਣ ਤੱਕ ਹੋਰ ਹੀ ਵਧਣੇ ਸੀਗੇ। ਹਾਂ ਬਿਲਕੁਲ, ਹੁਣ ਤੱਕ ਉਹਨਾਂ ਦੀਆਂ ਪੁਸ਼ਤਾਂ ਕਿੱਥੇ ਜਾਣੀਆਂ ਸੀ, ਪਰ ਅਗਲੇ ਗਏ। ਹਾਂਜੀ ਹਾਂਜੀ, ਬਿਲਕੁਲ। ਉੱਥੇ ਵੀ ਤਾਂ ਰੌਲਾ ਪਾ ਕੇ ਹੀ ਮਿਲਿਆ। ਹਾਂਜੀ ਹਾਂਜੀ, ਉਦਾਂ ਮਿਲਦਾ ਸੀਗਾ। 1914 ਦੇ ਲੱਗੇ, ਵੇਖ ਲਓ ਤੁਸੀਂ, ਉਹ ਕਦੋਂ ਜਦੋਜਹਿਦ ਕਰਨੇ ਲੱਗੇ। 3 ਦਹਾਕੇ ਲੱਗ ਗਏ ਉਹਨਾਂ ਨੂੰ ਲੋਕਾਂ ਨੂੰ ਦੱਸਦੇ ਕਿ ਬਈ ਆਪਾਂ ਗੁਲਾਮ। ਸੋ ਬਹੁਤ ਚੱਲਣਾ ਚੱਕਰ। ਜਿਹੜੇ ਮੁਲਕ 'ਚ ਆਪਾਂ ਬੈਠੇ ਆ, ਇਹ ਵੀ ਕਿਸੇ ਟਾਈਮ ਬ੍ਰਿਟੇਨ ਵਾਲਿਆਂ ਦੇ ਅੰਡਰ ਹੀ ਸੀਗਾ। ਹਾਂ ਬਿਲਕੁਲ, ਇਹਨਾਂ ਨੇ ਲਿਆ ਆਪਦੀ ਤਾਕਤ ਦੀ ਸਿਰ, ਜੋ ਲੈ ਹੈ ਨੇ ਜਵਾਲ ਸੇ ਲੈ। ਹਾਂ, ਤੁਸੀਂ ਹੁਣ ਜਦੋਂ ਇੱਥੇ ਸਿਵਲ ਰਾਈਟ ਹੋਏ ਆ, ਹਾਂਜੀ ਹਾਂਜੀ, ਉਹ ਵੀ ਅਗਲਿਆਂ ਨੇ ਜ਼ੋਰ ਦੇ ਨਾਲ ਹੀ ਲਏ ਆ, ਜਿਹੜੇ ਕਾਲੇ ਮੂਲ ਦੇ ਲੋਕ ਆ। ਜੀ ਬਿਲਕੁਲ। ਜਿਹੜਾ ਸਿਵਲ ਰਾਈਟ ਮੈਲਕਮ ਐਕਸ ਸੀਗਾ, ਜਿਹੜਾ ਮਾਰਟਿਨ ਲੂਥਰ ਕਿੰਗ ਜੂਨੀਅਰ ਸੀਗਾ, ਹੋਰ ਜਿੰਨੇ ਸੀਗੇ, ਹੱਕਾਂ ਦੇ ਨਾਲ ਹੀ ਖੜ ਕੇ ਬੋਲ ਕੇ ਉਹਨਾਂ ਖਿਲਾਫ ਕੀ ਨਹੀਂ ਕੀਤਾ ਜੀ। ਬਿਲਕੁਲ, ਕਿੱਦਾਂ ਨਹੀਂ ਉਹਨਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਉਹਨਾਂ ਦੀ। ਬਹੁਤ ਜ਼ੁਲਮ ਹੋਇਆ, ਬਹੁਤ ਜ਼ੁਲਮ ਜਿਹੜਾ ਹੋਇਆ। ਔਰਤਾਂ ਨੂੰ ਵੋਟਾਂ ਦਾ ਹੱਕ ਮਿਲਿਆ, ਹੋਰ ਕਈ ਕੁਝ ਜਿਹੜਾ ਉਹ ਹੋ ਰਿਹਾ ਆ। ਲੋਕਾਂ ਨੂੰ ਇਮੀਗ੍ਰੈਂਟ ਹੋਣ ਦਾ ਮੌਕਾ ਮਿਲਿਆ। ਇਹ ਜੱਦੋ-ਜਹਿਦਾਂ ਦੇ ਨਾਲ ਹੀ ਹੋਇਆ। ਜੱਦੋ-ਜਹਿਦਾਂ ਨਾਲ। ਉੱਥੇ ਜਿਹੜੇ ਮੁਲਕ, ਜਿੰਨੇ ਵੀ ਮੁਲਕ ਆਜ਼ਾਦ ਹੁੰਦੇ ਆ, ਕਿਤੇ ਵੀ ਹੁੰਦੇ ਆ, ਉਦਾਂ ਦੇ ਕੋਈ ਪਲੇਟ 'ਚ ਪਾ ਕੇ ਦੇ ਨਹੀਂ ਦਿੰਦਾ ਆਜ਼ਾਦੀ। ਬਿਲਕੁਲ, ਆਜ਼ਾਦੀ ਮਿਲਦੀ ਏਦਾਂ ਪਲੇਟਾਂ 'ਚ ਪਾ ਕੇ। ਯੂਕਰੇਨ ਇਸੇ ਗੱਲ ਦੀ ਉਹ ਸਾਰਾ ਕੁਝ ਭੁਗਤ ਰਿਹਾ ਨਾ, ਕਿਉਂਕਿ ਉਹਨਾਂ ਨੇ ਹੌਸਲਾ ਕੀਤਾ ਉਹਦੇ ਮੂਹਰੇ ਖੜਨ ਦਾ। ਉਹ ਕਹਿੰਦੇ ਕਿ ਨਹੀਂ ਤੁਸੀਂ ਸਾਡਾ ਹਿੱਸਾ, ਉਹ ਕਹਿੰਦੇ ਨਹੀਂ ਸਾਡੀ ਆਪ। ਹੁਣ ਹਮਾਸ ਤੇ ਇਜ਼ਰਾਈਲ ਵਾਲੇ ਲੜਦੀ ਆ। ਹਾਂਜੀ, ਕਿਸੇ ਟਾਈਮ ਦੇ ਉੱਤੇ ਜ਼ਿਆਦਾ ਪਾਪੂਲੇਸ਼ਨ ਤੇ ਜ਼ਿਆਦੀ ਜਗ੍ਹਾ ਸੀਗੀ ਫੈਲਸਤੀਨੀਆਂ ਦੀ। ਹਾਂਜੀ, ਹੁਣ ਇਜ਼ਰਾਈਲੀ ਉਹ ਹੁਣ ਜ਼ਿਆਦਾ ਆ ਕਦੀ, ਕਿੰਨੇ ਥੋੜੇ ਥਾਂ 'ਚ ਉਹਨਾਂ ਨੂੰ ਕੀਤੇ, ਤੇ ਹੁਣ ਦੇ ਕੰਨੇ ਵਾ ਗੋਲੀਆਂ ਬੰਬ ਸਿੱਟਦੇ। ਹਾਂਜੀ, ਦੁਨੀਆ ਇੱਕ ਉਹ ਵੀ ਅੱਗੋਂ ਲੜੀ ਜਾਂਦੇ, ਜਿੰਨਾ ਕੁ ਲੜ ਸਕਦੇ ਉਹ ਲੜੀ ਜਾਂਦੇ। ਉਹ ਲੜੀ ਜਾਂਦੇ, ਦੁਨੀਆ ਇੱਕ ਪਾਸੇ ਹੈ, ਪਰ ਫਿਰ ਵੀ ਪ੍ਰਵਾਹ ਨਹੀਂ ਕਰਦੇ, ਉਹ ਜ਼ੁਲਮ ਦੇ ਵਿੱਚ ਪ੍ਰਵਾਹ ਨਹੀਂ ਕੋਈ। ਉਸ ਦਾ ਇਵੈਂਚੁਅਲੀ ਤਾਂ ਬੈਡ ਅਸਰ ਹੋ ਰਿਹਾ। ਕੱਲ ਪ੍ਰੈਜ਼ੀਡੈਂਟ ਨੂੰ ਕਹਿਣਾ ਹੀ ਪੈ ਗਿਆ, ਨੇਤਨਯਾਹੂ ਨੂੰ, ਕਿ ਭਾਈ ਜਿਹੜਾ ਤੁਸੀਂ ਅੰਨ੍ਹੇਵਾਹ ਬੰਬ ਸਿੱਟੀ ਜਾਂਦੇ, ਉਹਦੇ ਨਾਲ ਦੁਨੀਆ 'ਚ ਤੁਹਾਡੀ ਸਪੋਰਟ ਘਟਦੀ ਹੈ। ਬਿਲਕੁਲ, ਜਦ ਕਿ ਸਭ ਤੋਂ ਤਗੜਾ ਜਿਹੜਾ ਸਮਰਥਕ ਜੇ ਇਜ਼ਰਾਈਲ ਦਾ ਆ, ਇਜ਼ਰਾਈਲ ਦੇ ਮੁਲਕ ਦਾ ਆ ਜਾਂ ਉਹਨਾਂ ਦਾ ਆ, ਉਹ ਅਮਰੀਕਾ ਹੈ, ਉਹ ਤੋਂ ਵੱਡਾ ਕੋਈ ਨਹੀਂ। ਹਾਂਜੀ ਹਾਂਜੀ,
ਉਹਨੂੰ ਵੀ ਇਹ ਚੀਜ਼ ਕਹਿਣੀ ਪੈ ਰਹੀ ਹੈ। ਉੱਥੇ ਵੀ ਕਈ ਫਿਲਸਤੀਨੀ ਹੋਣੇ ਜਿਹੜੇ ਪ੍ਰੋ ਇਜ਼ਰਾਈਲ ਹੋਣੇ ਆ, ਜਿਹੜੇ ਕਹਿੰਦੇ ਹੋਣਾ ਕੋਈ ਨਹੀਂ ਇਹਨਾਂ ਨੇ ਆਪੇ ਛੱਡ ਦੇਣਾ ਮੁਲਕ। ਇਦਾਂ ਹੀ ਬਣਾਏ ਹੁੰਦੇ ਆ ਹਾਂਜੀ, ਜੀ, ਜਿੱਦਾਂ ਆਪਣਿਆਂ 'ਚ ਛੱਡੇ ਆ। ਹਮ ਖਿਆਲੀ ਹੋਣਗੇ ਕਈ ਬਥੇਰੇ ਅਗਲਿਆਂ ਨੂੰ ਕੁਝ ਮਿਲਦਾ ਹੋਊਗਾ, ਅਗਲੇ ਤਾਂ ਹੀ ਕਰਦੇ ਜੀ। ਉਹੀ ਚੀਜ਼ ਜਿਹੜੀ ਉਹ ਇੱਥੇ ਕਰ ਰਹੇ ਆ। ਆਪਣਿਆਂ ਦੇ ਵਿੱਚ ਵੀ ਇਦਾਂ ਦੇ ਬਥੇਰੇ ਹੋਣੇ ਆ, ਹੈਗੇ ਆ। ਲੋਕਾਂ ਨੂੰ ਉਹਨਾਂ ਨੂੰ ਪਛਾਣਨ ਦੀ ਲੋੜ ਆ, ਉਹਨਾਂ ਤੋਂ ਕਿਨਾਰਾ ਕਰਨ ਦੀ ਜਿਹੜੀ ਉਹ ਜ਼ਰੂਰ। ਹਾਂਜੀ, ਵੱਖ-ਵੱਖ ਲੇਅਰਸ ਦੇ ਵਿੱਚ ਇਹ ਕੰਮ ਚੱਲ ਰਿਹਾ, ਚਾਹੇ ਜਿਵੇਂ ਤੁਸੀਂ ਸੱਭਿਆਚਾਰ ਦਾ ਹਵਾਲਾ ਦਿੱਤਾ ਸੀ, ਉਸ ਪੱਧਰ ਤੇ ਵੀ ਬੜੇ ਮੇਲੇ ਆ ਰਹੇ ਆ, ਹੋ ਰਹੇ ਆ ਹਨਾ। ਜੇ ਕੋਈ ਮੀਡੀਆ ਕੋਈ ਕੌਮ ਦੀ ਗੱਲ ਕਰਦਾ, ਇਹ ਇੱਕ ਚੀਜ਼ ਮੈਂ ਕਲੀਅਰ ਕਰਦਾ ਫਿਰ, ਨੇ ਕੋਈ ਵੀ ਮੇਲਿਆਂ ਦੇ ਉਲਟਾ ਸੀ, ਕੋਈ ਮੇਲਿਆਂ ਦੇ ਉਲਟ ਨਹੀਂ। ਤੁਸੀਂ ਆਪਣੇ ਸੱਭਿਆਚਾਰ ਦਾ ਵਧਾਵਾ ਕਰਨਾ ਚੱਜ ਦੇ ਨਾਲ ਪੂਰੀ ਤਰ੍ਹਾਂ ਕਰੋ, ਸਾਰੇ ਜਾਣੇ ਸਪੋਰਟ ਕਰਦੇ ਆ। ਪਰ ਕਿੰਨੀ ਕੁ ਲੋੜ ਆ, ਕਿੰਨੀ ਜ਼ਿਆਦਾ ਵੱਧ ਘੱਟ ਹੋ ਰਿਹਾ, ਉਹ ਤੁਸੀਂ ਜ਼ਰੂਰ ਦੇਖੋ ਵੀ ਕਿੱਦਾਂ ਆ ਰਿਹਾ ਆ, ਕਿਵੇਂ ਹੋ ਰਿਹਾ ਆ। ਇੰਨੀ ਸਪੋਰਟ ਅਚਾਨਕ ਕਿੱਦਾਂ ਆ ਗਈ। ਇਹ ਦੇਖੋ, ਕੋਈ ਵੀ ਚੀਜ਼ ਜਿਹੜੀ ਉਹ ਚੱਲ ਰਹੀ ਹੁੰਦੀ ਆ, ਉਹਦੇ ਪਿੱਛੇ ਕੁਛ ਨਾ ਕੁਛ ਬੈਕਿੰਗ ਹੁੰਦੀ ਹੈ। ਜੀ ਬਿਲਕੁਲ। ਉਹ ਆਪਾਂ ਨੂੰ ਜਾਣਨ ਪਛਾਣਨ ਦੀ ਜਿਹੜੀ ਉਹ ਲੋੜ ਹੁੰਦੀ। ਬਲਕਾਰ ਸਿੰਘ ਜੀ ਜੁੜੇ ਨੇ ਆਪਣੇ ਨਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਆਪਣੇ ਗੱਲ ਕਰਦੇ ਆ ਜੀ। ਦੇਖੋ, ਆਹ ਸਾਧ ਲਾਣਾ ਜਿੰਨਾ ਇੱਥੇ ਆਉਂਦਾ, ਇੱਥੋਂ ਇੰਨੇ ਕਮਾਈ ਕਰਕੇ ਲੈ ਕੇ ਜਾਂਦੇ, ਮੈਂ ਦੇਖਦਾ ਉੱਥੇ ਕੋਈ ਨਹੀਂ ਬੋਰਿਆ, ਕੋਈ ਨਹੀਂ ਇਕੱਠੇ ਹੋਏ, ਕੁਛ ਨਹੀਂ, ਕੋਈ ਜਿੰਨੇ ਨਿਹੰਗਾਂ ਡੇਰੇ ਜਾਂ ਕਿਸੇ ਨੇ ਕੋਈ ਗੱਲ ਨਹੀਂ ਕਰ ਰਿਹਾ। ਦੇਖ ਲਓ ਜੀ, ਤੇ ਸਾਡੇ ਨਾਲ ਧੱਕਾ ਹੋ ਰਿਹਾ, ਕੋਈ ਇਹਦੀ ਬੋਲ ਰਿਹਾ ਜੀ। ਹਾਂਜੀ, ਇਹ ਬਹੁਤ ਅਫਸੋਸ ਵਾਲੀ ਗੱਲ ਆ। ਬਈ ਤੁਸੀਂ ਇੰਨੇ ਡੇਰੇ ਇੱਥੇ ਇੰਨਾ ਖਾਂਦੇ ਆ ਸਿੱਖ ਕੌਮ ਦਾ, ਹੁਣ ਸਿੱਖ ਕੌਮ ਲਈ ਹਾਂ ਦਾ ਨਾਰਾ ਦਾ ਮਾਰ ਦੋ ਇੱਕ ਵਾਰੀ। ਬਿਲਕੁਲ ਸਹੀ ਗੱਲ। ਉਸੇ ਕੋਲ ਵੀ ਮੂੰਹ 'ਚ ਦਮ ਹੈ ਨਹੀਂ। ਆਹ ਅਕਾਲੀ ਦਲ ਬਣੇ ਫਿਰਦੇ ਆ, ਵੀਰ ਬਾਹਰ ਨਹੀਂ ਇਕੱਠੇ ਹੋ, ਕਹੋ ਗੌਰਮੈਂਟ ਨੂੰ ਵੀ ਆਹ ਕੀ ਕਰ ਰਹੇ ਜੀ ਸਾਡੇ ਨਾਲ। ਕੋਈ ਆਪਣੀ ਧਾਰਮਿਕ ਕਮੇਟੀਆਂ, ਸ਼੍ਰੋਮਣੀ ਕਮੇਟੀ, ਮੈਂ ਤਾਂ ਦੇਖਿਆ ਨਹੀਂ ਕੋਈ ਬੋਲਦੀ। ਜੇ ਤੁਹਾਨੂੰ ਪਤਾ ਹੋਊਗਾ ਜ਼ਰੂਰ ਦੱਸੋ ਜੀ। ਜੀ ਇੱਕ ਦਿਨ ਮੰਜੀ ਸਾਹਿਬ ਦੀ ਕਥਾ ਤੋਂ ਇੱਕ ਭਾਈ ਸਾਹਿਬ ਨੇ ਗੱਲ ਇਹ ਜ਼ਰੂਰ ਕੀਤੀ ਸੀਗੀ। ਜੀ। ਹੈਰਾਨੀ ਹੋਈ ਸੀ ਉਦੋਂ ਸਾਰੀ ਕੌਮ ਨੂੰ ਵੀ ਬਾਹਰ ਜਿਹੜੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਗੋਲੀਆਂ ਦਾ। ਜੀ। ਵੀ ਤੁਹਾਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ, ਜਿਹੜੇ ਉਹਨਾਂ ਸਰਕਾਰਾਂ ਦੀ ਜਿਹੜੀਆਂ ਇਸ ਟਾਈਮ ਸਿੱਖਾਂ ਦੇ ਹੱਕ 'ਚ ਆ ਕੇ ਨਿੱਤਰੀਆਂ। ਇਹ ਬਹੁਤ ਅਫਸੋਸ ਵਾਲੀ ਗੱਲ ਆ ਵੀ ਇਦਾਂ ਜਿਹੜਾ ਹੋ ਰਿਹਾ ਜੀ, ਵੀ ਸ਼ਰੇਆਮ ਕਤਲੋਗਾਰਤ ਕੀਤੀ ਜਾ ਰਹੀ ਆ, ਹੋ ਰਹੀ ਆ, ਪਰ ਉੱਥੇ ਸਾਰੇ ਆਵਾਜ਼ ਹੀ ਨਹੀਂ ਕੋਈ ਚੱਕ ਨਹੀਂ ਰਿਹਾ ਕੋਈ। ਜੀ। ਉੱਥੇ ਹੋਰ ਮਸਲਿਆਂ 'ਚ ਉਲਝਾ ਲਿਆ ਜਾ ਰਿਹਾ। ਅੱਜ ਤੇ ਹੁਣ ਕਹਿਣ ਵਾਲੇ ਤੇ ਇਹ ਵੀ ਕਹਿੰਦੇ ਆ ਵੀ ਅੱਜ ਜਿਹੜਾ ਉਹਨਾਂ ਨੇ ਧੂੰਆਂ ਛੱਡਿਆ ਉੱਥੇ, ਵੀ ਹੋ ਸਕਦਾ ਵੀ ਅਮਰੀਕਾ ਵਾਲੀ ਜਿਹੜੀ ਸ਼ਿਕੰਜਾ ਕੱਸਿਆ ਜਾ ਰਿਹਾ ਆ, ਵੀ ਉਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਵੀ ਹੋਵੇ। ਪਰ ਉੱਥੋਂ ਦਾ ਮੀਡੀਆ ਇਹ ਗੱਲ ਚਰਚਾ ਕਰਦਾ ਵੀ ਕਿੰਨੀ ਹੈ। ਅਮਰੀਕਾ ਵਾਲੀ ਕਰਦਾ ਵੀ ਨਹੀਂ ਆ। ਹਾਂਜੀ, ਉਹ ਜੇਰਾ ਨਹੀਂ ਪੈਂਦਾ। ਜੇਰਾ ਕਿ ਉਹ ਬੁਰਕੀ ਕਿਉਂਕਿ ਸਿੱਟੀ ਉਹ ਬੁਰਕੀ ਚੱਬੀ ਹੈ ਨਾ, ਫਿਰ ਉਹ ਹੌਸਲਾ ਨਹੀਂ ਵਗਦਾ। ਕਿੰਨਾ ਕੁ ਝੂਠ ਬੋਲ ਲੈਣਗੇ। ਹਾਂਜੀ, ਫੜ ਹੋ ਜਾਂਦਾ। ਕਿਉਂਕਿ ਉੱਥੇ ਪ੍ਰੋਪੇਗੈਂਡਾ ਬਹੁਤ ਅਮਰੀਕਾ ਦੇ ਉਲਟ ਵੀ ਬਹੁਤ ਜ਼ਿਆਦਾ ਜਿਹੜਾ ਉਹ ਚੱਲਦਾ ਹੈ ਉੱਥੇ। ਸੋ ਮੀਡੀਆ ਨੂੰ ਬੁਰਕੀਆਂ ਤਾਂ ਕੱਲੀਆਂ ਉੱਥੇ ਨਹੀਂ, ਮੈਨੂੰ ਲੱਗਦਾ ਕਈ ਵਾਰੀ ਇੱਧਰ ਵੀ ਸ਼ੱਕ ਜਾ ਪੈਂਦਾ ਹੁੰਦਾ ਕਿ ਸੁੱਟੀਆਂ ਜਾ ਰਹੀਆਂ। ਨਹੀਂ, ਹੈਗੇ ਆ ਲੋਕ ਬਥੇਰੇ ਹੈਗੇ ਨੇ, ਆਪਾਂ ਨੂੰ ਪਛਾਣਨ ਦੀ ਲੋੜ ਆ। ਹਾਂਜੀ, ਬਿਲਕੁਲ ਜੀ। ਸੋ ਪ੍ਰੋਗਰਾਮ ਦਾ ਸਮਾਂ ਇੱਥੇ ਹੁਣ ਸਮਾਪਤ ਆ। ਮਿਲਦੇ ਹਾਂ ਜੀ ਤੁਹਾਨੂੰ ਸਾਰਿਆਂ ਨੂੰ ਹੁਣ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ।